ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਿਰਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 21 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਹੈ। ਇਸ ਦੇ ਨਾਲ ਨਾਲ ਮੈਡੀਕੇਅਰ ਦੇ ਹਰ ਤਰ੍ਹਾਂ ਦੇ ਪਲਾਨਸ ਦੇ ਬਾਰੇ, ਮੈਡੀਕੇਅਰ ਦੀਆਂ ਸੇਵਾਵਾਂ ਲੈਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀਪੁਰੇ ਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਿਛਲੇ ਵੀਕਐਂਡ ਦੇ ਦੌਰਾਨ ਕੋਲੋਰਾਡੋ ਦੇ ਵਿੱਚ ਇੱਕ ਵਾਰ ਫਿਰ ਮਾਸ ਸ਼ੂਟਿੰਗ ਹੋਈ। ਇੱਕ LGBTQ ਕਲੱਬ ਜੋ ਆ ਉੱਥੇ ਰਾਤ ਨੂੰ 11:15 ਵਜੇ ਦੇ ਕਰੀਬ ਇੱਕ 22 ਸਾਲਾਂ ਦਾ ਜੋ ਸਸਪੈਕਟ ਆ, ਜਿਸ ਨੂੰ ਅਰੈਸਟ ਵੀ ਕਰ ਲਿਆ ਗਿਆ ਹੈਗਾ, ਉਸ ਨੇ ਸ਼ਰੇਆਮ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਨਾਲ 5 ਜਾਣਿਆਂ ਦੀ ਮੌਤ ਮੌਕੇ ਤੇ ਹੋ ਗਈ ਤੇ 25 ਜਾਣੇ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਸਸਪੈਕਟ ਜੋ ਆ ਐਂਡਰਸਨ ਲੀ ਐਲਡਰਿਚ, ਉਸ ਨੇ ਕਹਿੰਦੇ ਲੌਂਗ ਰਾਈਫਲ ਦੇ ਨਾਲ ਜਦੋਂ ਉਹ ਕਲੱਬ ਕਿਊ ਦੇ ਵਿੱਚ ਐਂਟਰ ਕੀਤਾ ਕੋਲੋਰਾਡੋ ਸਪ੍ਰਿੰਗਸ ਦੇ ਵਿੱਚ, ਉਸੇ ਟਾਈਮ ਉਸਨੇ ਸ਼ੁੱਕਰਵਾਰ ਰਾਤ ਨੂੰ 11:30 ਵਜੇ ਦੇ ਕਰੀਬ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕੋਲੋਰਾਡੋ ਸਪ੍ਰਿੰਗ ਦੇ ਪੁਲਿਸ ਚੀਫ ਐਡਰੀਅਨ ਵੈਸਕੁਇਜ਼ ਉਹਨਾਂ ਨੇ ਦੱਸਿਆ ਹੈਗਾ। 2 ਜਾਣੇ ਕਹਿੰਦੇ ਹੀਰੋ ਨਿਕਲੇ, ਜਿਨ੍ਹਾਂ ਨੇ ਉਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋ ਗਏ, ਨਹੀਂ ਤਾਂ ਹੋਰ ਬਹੁਤ ਸਾਰੇ ਲੋਕਾਂ ਦੀ ਮੌਤ ਹੋਣੀ ਸੀਗੀ। 2 ਗੰਨਾਂ ਉਹਦੇ ਕੋਲੋਂ ਤੇ ਇੱਕ ਲੌਂਗ ਗਨ ਰਿਕਵਰ ਕੀਤੀ ਗਈ ਆ ਸੀਨ ਤੋਂ ਹੀ। ਐਲਡਰਿਚ ਜੋ ਸਸਪੈਕਟ ਆ, ਉਹਦੇ ਸੱਟਾਂ ਵੀ ਲੱਗੀਆਂ ਤੇ ਉਸਨੂੰ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਗਿਆ। ਪਹਿਲੀ ਕਾਲ 11:56 ਤੇ ਸ਼ਨੀਚਰਵਾਰ ਨੂੰ ਰਾਤ ਨੂੰ ਆਈ ਤੇ ਜਦੋਂ ਡਿਸਪੈਚਰਸ ਨੂੰ ਉੱਥੇ ਡਿਸਪੈਚ ਕੀਤਾ ਗਿਆ ਕੋਲੋਰਾਡੋ ਦੀ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ। ਬਾਰਟੈਂਡਰ ਮਾਈਕਲ ਐਂਡਰਸਨ ਨੇ ਦੱਸਿਆ ਵੀ ਉਸਨੇ ਪੌਪਸ ਹਰਡ ਕੀਤੇ, ਜਿੱਦਾਂ ਪਟਾਕਿਆਂ ਵਾਂਗ ਆਵਾਜ਼ ਸੁਣੀ ਤੇ ਜਦੋਂ ਦੇਖਿਆ ਵੀ ਇੱਕ ਬੰਦਾ ਗਨ ਦੇ ਨਾਲ ਗੋਲੀਆਂ ਚਲਾ ਰਿਹਾ ਸੀਗਾ। ਸੋ ਐਕਟਿਵ ਸ਼ੂਟਰ ਪ੍ਰੋਟੋਕਾਲ ਐਕਟੀਵੇਟ ਕਰ ਦਿੱਤਾ ਗਿਆ। ਇਹ ਜਿਹੜੀਆਂ ਮਾਸ ਸ਼ੂਟਿੰਗਸ ਆ, ਆਪਾਂ ਦੇਖਦੇ ਹਾਂ ਵੀ ਹਰ ਹਫ਼ਤੇ ਕਿਤੇ ਨਾ ਕਿਤੇ ਹੋ ਰਹੀਆਂ ਹੈਗੀਆਂ। 661 ਦੇ ਕਰੀਬ ਮਾਸ ਸ਼ੂਟਿੰਗਸ USA ਦੇ ਵਿੱਚ ਇਸ ਸਾਲ 'ਚ ਹੋ ਗਈਆਂ, ਕੱਲੀਆਂ ਇਸ ਸਾਲ 'ਚ। ਜੀ ਬਿਲਕੁਲ ਯਾਦ ਹੋਣਾ ਹਰਜੋਤ ਸਿੰਘ ਜੀ, ਇੱਦਾਂ ਦੀ ਇੱਕ ਹੋਰ ਇੱਕ ਔਰਲੈਂਡੋ ਦਾ ਪਲਸ, ਜਿਹੜਾ ਉਹ ਵੀ ਗੇ LGBT ਵਾਲਾ ਹੀ ਇਹਨਾਂ ਦਾ ਇੱਕ ਕਲੱਬ ਸੀ। ਉੱਥੇ ਵੀ 29 ਸਾਲਾਂ ਦੇ ਉਮਾਰ ਮਟੀਨ ਨੇ ਉਦੋਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀ ਤੇ ਉਦੋਂ 49 ਲੋਕਾਂ ਨੂੰ ਉਹਨੇ ਮਾਰ ਮੁਕਾਇਆ ਸੀ। 53 ਜ਼ਖਮੀ ਜਿਹੜੇ ਉਹ ਕੀਤੇ ਸੀ ਕਿ ਉਹ ਉੱਥੇ ਦਾ ਇੱਕ ਗੇ ਨਾਈਟ ਕਲੱਬ ਸੀਗਾ ਔਰਲੈਂਡੋ ਫਲੋਰੀਡਾ 'ਚ। ਸੋ ਇੱਥੇ ਕੋਲੋਰਾਡੋ ਸਪ੍ਰਿੰਗਸ ਦੇ ਵਿੱਚ ਹੁਣ ਇਹ ਘਟਨਾ ਜਿਹੜੀ ਉਹ ਵਾਪਰੀ ਹੈ। ਜੇ ਤੁਸੀਂ ਦੱਸਿਆ ਵੀ ਜੇ ਤੇ ਕਾਬੂ ਨਾ ਕਰਦੇ ਤਾਂ ਇਹਨੇ ਹੋਰ ਵੀ ਜ਼ਿਆਦਾ ਘਾਣ ਜਿਹੜਾ ਉੱਥੇ ਕਰ ਦੇਣਾ ਸੀਗਾ। 11:56 ਦੇ ਪਹਿਲੀ 911 ਕਾਲ ਗਈ ਤੇ 12:02 ਦੇ ਉੱਤੇ 6 ਮਿੰਟਾਂ ਦੇ ਵਿੱਚ ਕਹਿੰਦੇ ਵੀ ਪਹਿਲਾ ਆਫਿਸਰ ਆ ਉੱਥੇ ਪਹੁੰਚ ਗਿਆ ਸੀਗਾ ਤੇ ਉਦੋਂ ਉਸਨੂੰ ਡਿਟੇਨ ਕਰ ਲਿਆ ਗਿਆ ਸੀ। ਸੋ 6 ਮਿੰਟਾਂ ਦੇ ਵਕਫੇ ਦੇ ਵਿੱਚ ਉਸਨੇ ਐਡਾ ਜਿਹੜਾ ਆ ਕਹਿ ਲਓ ਵੀ ਕੋਹਰਾਮ ਜਿਹੜਾ ਉਹ ਮਚਾ ਦਿੱਤਾ ਸੀਗਾ। ਸੋ ਉੱਥੇ ਦੀ ਕਹਿੰਦੇ ਵੀ ਹੁਣ ਉਹਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਆ
ਤੇ ਇਹ ਸਾਰਾ ਕੁਛ ਆ। ਐਲਡਰਿਚ ਉਹੀ ਬੰਦਾ ਆ, ਇੱਕ ਵਾਰੀ ਬੋਂਬ ਥ੍ਰੈਟ ਇੰਸੀਡੈਂਟ ਦੇ ਵਿੱਚ ਵੀ ਇਸਨੂੰ ਗ੍ਰਿਫਤਾਰ ਪਹਿਲੋਂ ਕੀਤਾ ਗਿਆ ਸੀਗਾ ਜੂਨ 2021 ਦੇ ਵਿੱਚ। ਉਦੋਂ ਅਲ ਪਾਸੋ ਦੇ ਕਾਉਂਟੀ ਸ਼ੈਰਿਫ ਆਫਿਸ ਨੇ ਅਲਰਟ ਉਸਨੂੰ ਕੀਤਾ ਗਿਆ ਸੀ ਵੀ ਇਹਦੇ ਕੋਲ ਘਰੇ ਬਣਾਇਆ ਹੋਇਆ ਬੰਬ, ਹੋਮਮੇਡ ਬੰਬ ਜਿਹੜਾ ਇਹਦੇ ਕੋਲ ਆ, ਤੇ ਲਾ ਐਨਫੋਰਸਮੈਂਟ ਆਫਿਸਰਸ ਨੂੰ ਇਸ ਇਨਵੈਸਟੀਗੇਸ਼ਨ ਦੇ ਬਾਰੇ ਬਰੀਫ ਜਿਹੜਾ ਕੀਤਾ ਗਿਆ ਸੀ। ਇਸ ਦੇ ਉੱਤੇ ਜਿਹੜੇ ਆ 2 ਕਾਊਂਟ ਫੈਲਨੀ ਮੈਨਸਿੰਗ, 3 ਕਾਊਂਟ ਫਸਟ ਡਿਗਰੀ ਜਿਹੜੇ ਉਹ ਕਿਡਨੈਪਿੰਗ ਦੇ ਉਦੋਂ ਜਿਹੜੇ ਉਹ ਪਾਏ ਗਏ ਸੀ। ਹੁਣ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਉੱਤੇ ਜਿਹੜੇ ਹੇਟ ਕ੍ਰਾਈਮ ਦੇ ਪੱਖ ਤੋਂ ਵੀ ਇਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ। ਅਜੇ ਮੋਟਿਵ ਦੇ ਬਾਰੇ ਪੂਰਾ ਕਲੀਅਰ ਨਹੀਂ ਆ। ਪੁਲਿਸ ਜਾਂਚਕਰਤਾ ਜਿਹੜੇ ਆ ਉਹ ਇਸ ਟਾਈਮ ਇਸ ਦੇ ਸੋਸ਼ਲ ਮੀਡੀਆ ਤੇ ਬਾਕੀ ਜਿਹੜਾ ਇਸ ਦੀ ਹਿਸਟਰੀ ਆ ਉਸ ਦੀ ਘੋਖ ਜਿਹੜੀ ਆ ਉਹ ਕਰ ਰਹੇ ਆ ਵੀ ਇਸ ਦੇ ਕਤਲੋਗਾਰਤ ਕਰਨ ਦੇ ਪਿੱਛੇ ਕੀ ਮਕਸਦ ਜਿਹੜਾ ਆ ਉਹ ਹੋ ਸਕਦਾ ਹੈਗਾ ਆ। ਸੋ ਕੋਲੋਰਾਡੋ ਦੇ ਵਿੱਚ ਹਰਜੋਤ ਸਿੰਘ ਜੀ ਰੈੱਡ ਫਲੈਗ ਲਾਅ ਹੈਗਾ ਜਿਹੜਾ 2020 ਦੇ ਵਿੱਚ ਇਫੈਕਟ 'ਚ ਆਇਆ ਸੀ। ਇਹਦੇ ਨਾਲ ਜਿਹੜੇ ਉਸਦੇ ਰਿਸ਼ਤੇਦਾਰ, ਹਾਊਸ ਹੋਲਡ ਮੈਂਬਰਸ ਆ ਅਤੇ ਲਾ ਐਨਫੋਰਸਮੈਂਟ ਆ, ਉਹ ਜੱਜ ਨੂੰ ਆਖ ਸਕਦੇ ਆ ਵੀ ਉਸ ਬੰਦੇ ਦੀ ਗਨ ਆ ਉਸ ਨੂੰ ਪੋਜੈਸ ਕਰ ਲਿਆ ਜਾਵੇ, ਸੀਜ਼ ਜਿਹੜਾ ਉਹ ਕਰ ਲਿਆ ਜਾਵੇ, ਜੇ ਉਹ ਲੱਗਦਾ ਹੈ ਵੀ ਉਹ ਬੰਦਾ ਆਪਣੇ ਆਪ ਲਈ ਤੇ ਦੂਜਿਆਂ ਦੇ ਲਈ ਖਤਰਨਾਕ ਹੋ ਸਕਦਾ, ਰਿਸਕ ਜਿਹੜਾ ਆ ਉਸ ਦੇ ਪ੍ਰਤੀ ਰਵੇ ਤਾਂ। ਪਰ ਇਸ ਨੇ ਜਿਹੜੀਆਂ ਆ ਹਰਜੋਤ ਸਿੰਘ ਜੀ ਗੋਲੀਆਂ ਦੇ ਨਾਲ ਇਹਨਾਂ ਲੋਕਾਂ ਨੂੰ ਜਿਹੜਾ ਆ ਉਹ ਮਾਰਿਆ। ਉੱਦਾਂ ਟਰਾਂਸਜੈਂਡਰ ਡੇ ਆਫ ਰਿਮੈਂਬਰੈਂਸ ਦੇ ਵਜੋਂ ਜਿਹੜਾ ਦਿਨ ਕਹਿੰਦੇ ਆ ਵੀ ਮਨਾਇਆ ਜਾ ਰਿਹਾ ਸੀਗਾ, ਤੇ ਇੱਥੇ ਜਿਹੜੀ ਇਹ ਸ਼ੂਟਿੰਗ ਆ ਉਹ ਵਾਪਰੀ ਆ। ਪ੍ਰੈਜ਼ੀਡੈਂਟ ਬਾਈਡਨ ਨੇ ਵੀ ਸਟੇਟਮੈਂਟ ਜਿਹੜੀ ਆ ਉਹ ਜਾਰੀ ਕਰਦੇ ਹੋਏ ਆਖਿਆ ਆ ਵੀ ਹੇਟ ਵਾਇਲੈਂਸ ਪਿਛਲੇ ਸਾਲਾਂ ਦੇ ਵਿੱਚ LGBT ਜਿਹੜੀ ਕਮਿਊਨਿਟੀ ਆ ਉਸ ਦੇ ਉੱਤੇ ਜਿਹੜੀ ਉਹ ਵਧੀ ਆ, ਤੇ ਉਹਨਾਂ ਨੇ ਵੀ 2016 ਵਾਲੇ ਜਿਹੜੀ ਔਰਲੈਂਡੋ ਦੇ ਗੇ ਕਲੱਬ 'ਚ ਸ਼ੂਟਿੰਗ ਹੋਈ ਸੀ ਉਸ ਦਾ ਜਿਹੜਾ ਉਹ ਜ਼ਿਕਰ ਕੀਤਾ ਹੈ। ਸੋ ਸਾਰਿਆਂ ਨੇ ਆਪਣੀਆਂ ਸੰਵੇਦਨਾਵਾਂ ਤੇ ਇਸ ਨੂੰ ਮਾੜਾ ਆਖਿਆ ਆ। ਥਾਟਸ ਐਂਡ ਪ੍ਰੇਅਰਸ ਜਿਹੜੇ ਆ ਫਿਰ ਤਕਰੀਬਨ ਸਾਰੇ ਹੀ ਪੋਲੀਟੀਸ਼ੀਅਨਾਂ ਵੱਲੋਂ ਜਿਹੜੇ ਇਸ ਦੇ ਉੱਤੇ ਆਏ ਆ। ਅਨਇਮੈਜੀਨੇਬਲ ਐਕਟ, ਇਸ ਦੇ ਲਈ ਕਹਿੰਦੇ ਜੀ ਜਸਟਿਸ ਦੀ ਗੁਹਾਰ ਜਿਹੜੀ ਉਹ ਕਰਾਂਗੇ, ਤੇ ਡਿਸਕ੍ਰਿਮੀਨੇਟਿੰਗ ਹੇਟ ਆ ਉਸ ਨੂੰ ਖਤਮ ਕਰਨ ਵਾਲਾ ਆਪਾਂ ਨੂੰ ਉਸ ਦੇ ਉਲਟ ਜਿਹੜਾ ਸਖਤ ਸਟੈਂਡ ਦੀ ਜ਼ਰੂਰਤ ਆ। ਅਗਲੀ ਮੇਜਰ ਖਬਰ ਵੱਲ ਚੱਲੀਏ। ਪਿਛਲੇ ਦਿਨਾਂ ਦੇ ਵਿੱਚ ਵਾਈਟ ਹਾਊਸ ਨੇ ਵਿੱਚ ਪੈ ਕੇ ਡੀਲ ਬਣਾਈ ਸੀ ਰੇਲ ਰੋਡ ਵਰਕਰਸ ਦੀ ਤੇ ਰੇਲ ਰੋਡ ਕੰਪਨੀਆਂ ਦੀ ਤੇ ਯੂਨੀਅਨਸ ਦੀ, ਤੇ ਸਤੰਬਰ ਦੇ ਵਿੱਚ ਇਹ ਹੋਈ ਸੀ। ਤੇ ਪਰ ਅੱਜ ਜੋ ਰੇਲ ਰੋਡ ਵਰਕਰਸ ਆ ਉਹ ਕਹਿੰਦੇ ਆ ਵੀ ਜਿਹੜੀਆਂ ਵੱਡੀਆਂ 2 ਯੂਨੀਅਨਸ ਆ ਉਹਨਾਂ ਨੇ ਉਹ ਡੀਲ ਆ ਰਿਜੈਕਟ ਕਰ ਦਿੱਤੀ ਆ, ਤੇ ਦਸੰਬਰ 5 ਦੀ ਰਾਤ ਨੂੰ ਉਹ ਸਟ੍ਰਾਈਕ ਤੇ ਫੇਰ ਜਾ ਸਕਦੇ ਆ। ਇਸ ਸਟ੍ਰਾਈਕ ਦਾ ਕਾਫੀ ਵੱਡਾ ਅਸਰ ਪਊਗਾ ਜੇ ਜਾਂਦੀ ਆ ਫੂਡ ਤੇ એનર્ਜੀ ਸਪਲਾਈਜ਼ ਦੇ ਉੱਤੇ ਅਸਰ ਪਊਗਾ, ਟ੍ਰੇਨ ਟਰੈਵਲ ਤੇ ਈਵਨ ਡਰਿੰਕਿੰਗ ਵਾਟਰ ਦੇ ਉੱਤੇ, ਪੀਣ ਵਾਲੇ ਪਾਣੀ ਦੇ ਉੱਤੇ ਵੀ। 12 ਰੇਲ ਯੂਨੀਅਨਸ ਜੋ ਹੈਗੀਆਂ ਆ ਉਹਨਾਂ ਨੇ ਇਹ ਰੈਟੀਫਿਕੇਸ਼ਨ ਪ੍ਰੋਸੈਸ ਪੂਰੀ ਕਰ ਲਈ ਆ, ਤੇ 8 ਜੋ ਯੂਨੀਅਨਸ ਆ ਉਹ ਫੇਵਰ ਦੇ ਵਿੱਚ ਹੈਗੀਆਂ ਆ, 4 ਜੋ ਆ ਅਗੇਂਸਟ ਹੈਗੀਆਂ ਆ। ਸੋ 4 ਯੂਨੀਅਨਸ ਇਹ ਕਹਿ ਰਹੀਆਂ ਵੀ ਅਸੀਂ ਜੋ ਬਿੱਲ ਹੈਗਾ ਆ ਉਹ ਨਹੀਂ ਉਸ ਨੂੰ ਮੰਨਾਂਗੇ। ਸੋ ਕਹਿੰਦੇ ਕਾਫੀ ਚਾਂਸ ਲੱਗਦੇ ਹੈਗੇ ਆ ਇਹ ਸਟ੍ਰਾਈਕ ਤੇ ਚਲੇ ਜਾਣ। 2 ਯੂਨੀਅਨਸ ਜਿਨ੍ਹਾਂ ਨੇ VOTING ਰਿਜ਼ਲਟ ਅਨਾਉਂਸ ਕੀਤੇ ਹੈਗੇ ਆ ਟਰਾਂਸਪੋਰਟੇਸ਼ਨ ਡਿਵੀਜ਼ਨ ਦੇ, ਉਹਨਾਂ ਨੇ ਇਹ ਕਿਹਾ ਕਿ ਏਅਰ ਰੇਲ ਟਰਾਂਸਪੋਰਟੇਸ਼ਨ ਯੂਨੀਅਨ ਸਮਾਰਟ TD ਜਿਹੜੇ 28,000 ਕੰਡਕਟਰਸ ਤੇ ਬ੍ਰਦਰਹੁੱਡ ਆਫ ਲੋਕੋਮੋਟਿਵ ਇੰਜੀਨੀਅਰਸ ਨੂੰ ਰਿਪਰੈਜ਼ੈਂਟ ਕਰਦੀ ਆ, ਜੋ ਕਿ 24,000 ਦੇ ਕਰੀਬ ਇੰਜੀਨੀਅਰਸ ਆ, ਉਹ ਇਹਦੇ ਨਾਲ ਨੈਗੋਸ਼ੀਏਟ ਨਹੀਂ ਕਰਨਗੇ। ਸੋ ਕਾਫੀ ਜਿਹੜਾ ਆ ਇਹਦਾ ਭੰਬਲ-ਭੂਸਾ ਹੈਗਾ। ਸੋ ਲੁਕਰੇਟਿਵ ਕਹਿੰਦੇ ਡੀਲ ਸੀ, ਬੜੀ ਚੰਗੀ ਡੀਲ ਦਿੱਤੀ ਗਈ ਸੀ ਉਹਨਾਂ ਨੂੰ। 14% ਪੇ ਰੇਜ਼ ਸੀਗਾ ਬੈਕ ਡੇਟ 2020 ਤੋਂ ਲੈ ਕੇ, ਤੇ ਆਉਣ ਵਾਲੇ ਸਾਲਾਂ 'ਚ 24% ਹੋਣਾ ਸੀ, ਤੇ $1,000 ਉਹਨਾਂ ਨੂੰ ਕੈਸ਼ ਪੇਮੈਂਟਸ ਵੀ ਦੇਣੀਆਂ ਸੀਗੀਆਂ। ਸੋ ਐਵਰੇਜ ਕਹਿੰਦੇ ਵਰਕਰਸ ਨੂੰ $11,000 ਦੇ ਕਰੀਬ ਮਿਲਣਾ ਸੀ। ਹੁਣ ਦੇਖਦੇ ਆ ਵੀ US ਦੀ ਕਾਂਗਰਸ ਇੱਕ ਵਾਰੀ ਫੇਰ ਇਹਦੇ ਤੇ ਵਰਕਆਊਟ ਕਰਦੀ ਆ ਕਿ ਨਹੀਂ। ਜੋ ਮਾਰਟੀ ਵਾਲਸ਼ ਆ ਲੇਬਰ ਸੈਕਟਰੀ US ਦੇ, ਉਹਨਾਂ ਨੇ ਇਹ ਕਿਹਾ ਵੀ ਅਸੀਂ ਨੈਗੋਸ਼ੀਏਸ਼ਨ ਦੇ ਵਿੱਚ ਪੂਰੀ ਤਰ੍ਹਾਂ ਹੈਲਪ ਕਰਾਂਗੇ ਤਾਂ ਕਿ ਜਿਹੜੀ ਇਹ ਸਟ੍ਰਾਈਕ ਆ ਇਸ ਨੂੰ ਟਾਲਿਆ ਜਾ ਸਕੇ। ਜੀ ਬਿਲਕੁਲ। ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਹੁੰਦਾ ਆ, ਉਦੋਂ ਵੀ ਕਿੰਨੀਆਂ ਹੀ ਯੂਨੀਅਨ ਸੀ, ਉਦੋਂ 2 ਯੂਨੀਅਨ ਆਨਾਕਾਨੀ ਜਿਹੜੀਆਂ ਉਹ ਕਰਦੀਆਂ ਸੀਗੀਆਂ, ਲੱਖ ਕੁ ਬੰਦਾ ਉਹਨਾਂ ਦੇ ਯੂਨੀਅਨ ਦੇ ਅੰਡਰ ਸੀਗਾ, ਤੇ ਉਦੋਂ ਉਹਨਾਂ ਨੇ ਆਪਣੀ ਗੱਲ ਜਿਹੜੀ ਉਹ ਮਨਵਾਈ। ਪਰ ਅਜੇ ਵੀ ਉਸ ਡੀਲ ਤੋਂ ਬਹੁਤੇ ਖੁਸ਼ ਨਹੀਂ ਆ,
ਸੋ ਦਸੰਬਰ 'ਚ ਇੱਕ ਵਾਰੀ ਫਿਰ ਇਹ ਖਤਰਾ ਬਣਿਆ ਇਕੋਨਮੀ ਦੇ ਉੱਤੇ, ਇਸ ਦਾ ਕਾਫੀ ਭੈੜਾ ਅਸਰ ਪੈ ਸਕਦਾ। $2 ਬਿਲੀਅਨ ਪਰ ਡੇ ਦਾ ਇਕੋਨਮੀ ਨੂੰ ਨੁਕਸਾਨ ਹੋ ਸਕਦਾ ਆ ਜੇ ਇਹ ਜਿਹੜੀ ਹਰਜੋਤ ਸਿੰਘ ਦੀ ਸਟ੍ਰਾਈਕ ਹੁੰਦੀ ਆ। ਅਜੇ ਸਤੰਬਰ ਮਹੀਨੇ ਦੇ ਵਿੱਚ ਇਸ ਦੇ ਡਰ ਖੌਫ ਜਿਹੜਾ ਉਹ ਬਣਿਆ ਪਿਆ ਸੀਗਾ। ਇੱਕ ਚੀਜ਼ ਜਿਹੜੀ ਉਹ ਜ਼ਰੂਰ ਆ, ਸਟ੍ਰਾਈਕ ਨਾ ਹੋਵੇ ਤੇ ਡੀਲ ਬਣ ਜਾਵੇ, ਇਸ ਲਈ ਸਟ੍ਰਾਈਕ ਦਾ ਜਿਹੜਾ ਆ ਡੈਫੀਨੇਟਲੀ ਜਿਹੜਾ ਘੁੱਗੂਆ ਵਜਾਇਆ ਜਾਂਦਾ ਆ ਤੇ ਤਾਂ ਜੋ ਜਿਹੜੀ ਉਹ ਡੀਲ ਬਣ ਸਕੇ। ਦੇਖੋ ਇੱਕ ਇੰਪੋਰਟੈਂਟ ਪਾਰਟ ਹੈਗਾ ਆ ਤੇ ਇਹ ਆਪਣੀ ਗੱਲ ਮਨਾਉਣ 'ਚ ਹਰਜੋਤ ਸਿੰਘ ਜੀ ਇਸੇ ਲਈ ਕਾਮਯਾਬ ਰਹਿੰਦੇ ਕਿਉਂਕਿ ਇਹ ਇਕੱਠੇ ਨੇ। ਇਹ ਇਹਨਾਂ ਦੀ ਯੂਨੀਅਨ ਵੀ ਸਟਰੋਂਗ ਆ, ਅਗਲੇ ਮੰਨਦੇ ਨੇ। ਜੇ ਕੋਈ ਇੱਕ ਪਾਸੋਂ ਸਟ੍ਰਾਈਕ ਦੀ ਆਵਾਜ਼ ਆਉਂਦੀ ਆ ਤਾਂ ਸਾਰੇ ਜਣੇ ਉਸ ਚੀਜ਼ 'ਚ ਮੰਨਦੇ ਆ। ਬਹੁਤ ਸਾਰੀਆਂ ਜਿਹੜੀਆਂ ਹੋਰ ਇੰਡਸਟਰੀਜ਼ ਆ ਹੈ, ਹੁਣ ਦੇਖੋ ਹਰਜੋਤ ਸਿੰਘ ਜੀ ਇਹ ਵੀ ਕੈਪੀਟਲਿਸਟ ਮੁਲਕ ਦੇ ਵਿੱਚ ਹੀ ਆ, ਬਟ ਇਹ ਆ ਵੀ ਇਹਨਾਂ ਨੇ ਆਪਣੇ ਆਪ ਨੂੰ ਸਟਰੋਂਗ ਰੱਖਿਆ ਆ, ਮਜ਼ਬੂਤ ਰੱਖਿਆ ਆ। ਅਗਲੇ ਦੂਜਿਆਂ ਨੂੰ ਜਿਨ੍ਹਾਂ ਦੇ ਨਾਲ ਡੀਲ ਕਰਨੀ, ਅਗਲਿਆਂ ਨੂੰ ਡੈਸਕ ਤੇ ਜਿਹੜੇ ਉਹ ਬਿਠਾਉਣ ਦੇ ਵਿੱਚ ਕਾਮਯਾਬ ਹੁੰਦੇ ਆ, ਪਰ ਦੂਜੇ ਪਾਸੇ ਜਿਹੜੇ ਆ ਉਹ ਅਲੱਗ-ਅਲੱਗ ਪਏ ਹੋਣ ਕਰਕੇ ਉਹਨਾਂ ਦੀ ਗੱਲ ਜਿਹੜੀ ਉਹ ਰਹਿ ਨਹੀਂ ਜਾਂਦੀ। ਆਪਾਂ ਦੇਖਿਆ ਹੀ ਆ ਵੀ ਟਰੱਕਾਂ ਵਾਲੇ ਹੋ ਗਏ, ਫਾਰਮਰ ਹੋ ਗਏ, ਬਹੁਤ ਜਾਣੇ ਜਿਹੜੇ ਆ ਉਹ ਇੱਦਾਂ ਹੀ ਰਹਿ ਜਾਂਦੇ ਆ। ਇੱਥੋਂ ਤੱਕ ਕਿ ਜਿਹੜੇ ਨਰਸਿਸ ਆ, ਕੁਛ ਜਿੱਦਾਂ ਹਸਪਤਾਲਾਂ ਵਾਲੇ ਆ ਜਾਂ ਉਹ ਵਰਕਰਸ ਆ, ਉਹ ਵੀ ਆਪਣੀ ਗੱਲ ਮਨਾਉਣ 'ਚ ਇੱਦਾਂ ਜਿਹੜਾ ਉਹ ਕਾਮਯਾਬ ਹੋ ਜਾਂਦੇ ਆ। ਚੀਜ਼ਾਂ ਉਹ ਵੀ ਦੋਨੋਂ ਜਿਹੜੀਆਂ ਬਹੁਤ ਗੰਭੀਰ ਨੇ ਤੇ ਇੰਪੋਰਟੈਂਟ ਦੇ ਮਹੱਤਤਾ ਰੱਖਦੀਆਂ, ਉਹ ਤੋਂ ਬਗੈਰ ਚੱਲਦਾ ਨਹੀਂ ਆ, ਬਟ ਸਮਹਾਉ ਉਹਨਾਂ ਦੇ ਵਿੱਚ ਜਿਹੜਾ ਏਕਾ ਨਾ ਹੋਣ ਕਰਕੇ ਉਹਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈਂਦਾ ਆ। ਹੁਣ ਦੇਖੋ ਐਗਰੀਮੈਂਟ ਕੀ ਆ, ਹੁਣ ਤੁਸੀਂ ਦੇਖੋ ਵੀ ਇੰਨਾ ਇੰਪੋਰਟੈਂਟ ਚੀਜ਼ ਆ ਜਿਹਦੇ ਕਰਕੇ ਵਾਈਟ ਹਾਊਸ ਨੂੰ ਬਾਰ-ਬਾਰ ਇਸ ਦੇ ਵਿੱਚ ਦਖਲ ਜਿਹੜਾ ਉਹ ਦੇਣਾ ਪੈਂਦਾ ਆ, ਅਦਰਵਾਈਜ਼ ਕੰਮ ਜਿਹੜਾ ਉਹ ਖਰਾਬ ਹੋ ਸਕਦਾ। ਹੁਣ ਸਰਫੇਸ ਟਰਾਂਸਪੋਰਟੇਸ਼ਨ ਬੋਰਡ ਇਹ ਫੈਡਰਲ ਏਜੰਸੀ ਆ, ਇਹ ਪੂਰੇ ਫਰੇਟ ਰੇਲ ਨੂੰ ਰੈਗੂਲੇਟ ਕਰਦੀ ਆ ਤੇ ਉਹਨਾਂ ਨੇ ਜਿਹੜਾ ਉਹ ਕਿਹਾ ਆ, ਉਹ ਦੱਸਦੇ ਆ, ਕਹਿੰਦੇ ਵੀ 30% ਘੱਟ ਵਰਕਰ ਇਹਨਾਂ ਨੇ ਇੰਪਲੋਏ ਕੀਤੇ ਆ ਇਸ ਵਾਰ, ਜਿਹੜੇ ਲਾਰਜੈਸਟ ਜਿਹੜੇ ਫਰੇਟ ਕੈਰੀਅਰਸ ਆ ਉਹਨਾਂ ਨੇ, ਜਿਹੜੇ ਪਿਛਲੇ 6 ਸਾਲਾਂ ਦੇ ਹਿਸਟਰੀ ਦੇ ਵਿੱਚ ਜਿਹੜਾ ਉਹ ਦੇਖਿਆ ਜਾਂਦਾ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਨਜ਼ਰ ਰਵੇਗੀ ਵੀ ਕੀ ਡੀਲ ਇਹਨਾਂ ਦੀ ਬਣਦੀ ਆ ਜਾਂ ਨਹੀਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇੱਕ ਮਾੜੀ ਖਬਰ ਆ ਰਹੀ ਆ ਇੰਡੋਨੇਸ਼ੀਆ ਤੋਂ। ਇੰਡੋਨੇਸ਼ੀਆ ਦੇ ਇਲਾਕੇ ਦੇ ਵਿੱਚ 5.6 ਤੀਬਰਤਾ ਦਾ ਇੱਕ ਭੂਚਾਲ ਜਿਹੜਾ ਉਹ ਆਇਆ ਆ, ਅਰਥਕੁਇਕ ਆਇਆ, ਜਿਸ ਕਰਕੇ ਹੁਣ ਤੱਕ ਮਿਲੀਆਂ ਖਬਰਾਂ ਦੇ ਅਨੁਸਾਰ 162 ਜਾਣੇ ਜਿਹੜੇ ਉਹ ਮਰ ਚੁੱਕੇ ਆ। 5.6 ਦਾ ਜਿਹੜਾ ਝਟਕਾ ਕਈ ਮੁਲਕਾਂ ਦੇ ਵਿੱਚ ਇਸ ਨੂੰ ਮਾਮੂਲੀ ਕਹਿ ਲਓ ਵੀ, ਜਾਂ ਉਹਨਾਂ ਦੀ ਇਨਫਰਾਸਟ੍ਰਕਚਰ ਢਾਂਚਾ ਇੰਨਾ ਮਜ਼ਬੂਤ ਹੁੰਦਾ ਵੀ ਉਹ ਸਹਿ ਲੈਂਦਾ ਆ, ਪਰ ਇੰਡੋਨੇਸ਼ੀਆ ਵਰਗੇ ਮੁਲਕ ਦੇ ਵਿੱਚ ਇਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪਿਆ ਆ। ਵੈਸਟਰਨ ਜਾਵਾ ਪ੍ਰੋਵਿੰਸ ਜਿਹੜੀ ਆ ਉੱਥੇ ਇਹ ਖਬਰ ਆ ਰਹੀ ਆ, ਹੁਣ ਤੱਕ 162 ਜਾਣਿਆਂ ਦੇ ਮਰਨ ਦੀ ਤੇ 326 ਜਾਣੇ ਜਿਹੜੇ ਫੱਟੜ ਹੋਏ ਦੱਸੇ ਜਾਂਦੇ ਆ। ਵੈਸਟ ਜਾਵਾ ਦੇ ਜਿਹੜੇ ਗਵਰਨਰ ਨੇ ਰਿਡਵਾਨ ਕਮੀਲ, ਉਹਨਾਂ ਨੇ ਜਿਹੜੀ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਇਹ ਜਿਹੜਾ ਭੂਚਾਲ ਹਰਜੋਤ ਸਿੰਘ ਜੀ, USGS ਜਿਹੜੀ ਯੂਨਾਈਟਿਡ ਸਟੇਟ ਜਿਓਲੋਜੀਕਲ ਸਰਵੇ ਆ, ਉਹਨਾਂ ਦੇ ਮੁਤਾਬਕ 10 ਕਿਲੋਮੀਟਰ ਧਰਤੀ ਹੇਠਾਂ ਸਤ੍ਹਾ ਦੇ ਜਿਹੜਾ ਉਹ ਸੀਗਾ, ਵੈਸਟਰਨ ਜਾਵਾ ਦੇ ਵਿੱਚ ਹੀ ਜਿਹੜਾ ਇਸ ਦਾ ਮੇਨ ਪੁਆਇੰਟ ਸੀਗਾ, ਧੁਰਾ ਸੀਗਾ, ਤੇ ਇਸ ਭੂਚਾਲ ਦੇ ਕਰਕੇ ਹੁਣ ਤੱਕ ਤਕਰੀਬਨ 14,000 ਲੋਕ ਘਰੋਂ ਬੇਘਰ ਹੋ ਚੁੱਕੇ ਨੇ ਤੇ 14 ਵੱਖ-ਵੱਖ ਰਿਫਿਊਜੀ ਕੈਂਪ ਜਿਹੜੇ ਆ ਉਹ ਚਲਾਏ ਗਏ ਨੇ। 2300 ਤੋਂ ਵੱਧ ਘਰ ਜਿਹੜੇ ਉੱਥੇ ਸੀਗੇ ਉਹ ਡੈਮੇਜ ਹੋਏ ਨੇ, ਜਿਨ੍ਹਾਂ 'ਚ 4 ਸਕੂਲ, 52 ਘਰ ਜਿਹੜੇ ਆ ਉਹ ਪੂਰੀ ਤਰ੍ਹਾਂ ਹੀ ਜਿਹੜੇ ਉਹ ਕਹਿੰਦੇ ਨਸ਼ਟ ਆ ਉਹ ਹੋ ਚੁੱਕੇ ਨੇ। ਸੋ ਬਹੁਤ ਭਿਆਨਕ ਜਿਹੜਾ ਇਹ ਭੂਚਾਲ ਹਰਜੋਤ ਸਿੰਘ ਜੀ ਉੱਥੇ ਆਇਆ ਆ ਤੇ 162 ਜਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਮਲਬਾ ਹਟਾਉਣ ਦਾ ਰਾਹਤ ਦੇ ਕਾਰਜ ਆ ਜਿਹੜੇ ਆ ਉਹ ਜੰਗੀ ਪੱਧਰ ਦੇ ਉੱਤੇ ਚੱਲ ਰਹੇ ਨੇ, ਤੇ ਪਰ ਅਜੇ ਵੀ ਜਿਹੜੇ ਕਹਿੰਦੇ ਵੀ ਮਲਬੇ ਹੇਠ ਕਈ ਲੋਕ ਦੱਬੇ ਹੋਣ ਦੀਆਂ ਜਿਹੜੀਆਂ ਉਹ ਕਿਆਸਰਾਈਆਂ ਦੱਸੀਆਂ ਜਾਂਦੀਆਂ ਨੇ। 2004 ਦੇ ਵਿੱਚ ਇੰਡੋਨੇਸ਼ੀਆ ਦੇ ਹੀ ਸੁਮਾਤਰਾ ਆਈਲੈਂਡ ਦੇ ਉੱਤੇ 9.1 ਤੀਬਰਤਾ ਦਾ ਬਹੁਤ ਭਿਆਨਕ ਭੂਚਾਲ ਆਇਆ ਸੀ, ਜਿਸ ਕਰਕੇ ਹਰਜੋਤ ਸਿੰਘ ਜੀ ਸੁਨਾਮੀ ਆਈ ਸੀ ਤੇ ਉਸ ਸੁਨਾਮੀ ਨੇ 14 ਵੱਖ-ਵੱਖ ਮੁਲਕਾਂ ਦੇ ਉੱਤੇ ਜਿਹੜਾ ਆ ਉਹ ਵਾਰ ਕੀਤਾ ਸੀਗਾ ਤੇ ਉਹ ਪਹੁੰਚੀ ਸੀ ਤੇ 2.25 ਲੱਖ ਤੋਂ ਵੱਧ ਬੰਦਾ ਜਿਹੜਾ ਆ ਉਦੋਂ ਉਸ ਸੁਨਾਮੀ ਦੇ ਨਾਲ ਮਰ ਗਿਆ ਸੀਗਾ। ਸੋ ਅੱਧੇ ਤੋਂ ਵੱਧ ਤਾਂ ਕਹਿੰਦੇ ਉਦੋਂ ਇੰਡੋਨੇਸ਼ੀਆ ਦੇ ਵਿੱਚ ਮੌਤਾਂ ਹੋਈਆਂ ਸੀਗੀਆਂ। ਇੱਕ ਵਾਰੀ ਫੇਰ ਇੱਕ ਭਿਆਨਕ ਭੂਚਾਲ ਨੇ ਇੰਡੋਨੇਸ਼ੀਆ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਦੁਨੀਆ ਦੇ ਸਾਰੇ ਲੀਡਰ ਪਿਛਲੇ ਵੀਕਐਂਡ ਦੇ ਦੌਰਾਨ ਇਕੱਠੇ ਹੋਏ ਸੀਗੇ, ਖਾਸ ਕਰਕੇ ਹਿਸਟੋਰਿਕ ਕਲਾਈਮੇਟ ਫੰਡ ਦੇ ਲਈ।
ਜੋ UN ਸਮਿਟ ਈਜਿਪਟ ਦੇ ਵਿੱਚ ਹੋ ਰਹੀ ਆ, ਤਾਂ ਕਿ ਜਿਹੜੇ ਡਿਵੈਲਪਿੰਗ ਕੰਟਰੀਜ਼ ਆ ਉਹ ਕਿੱਦਾਂ ਟੈਂਪਰੇਚਰ ਵੱਧ ਰਿਹਾ ਤੇ ਐਮਿਸ਼ਨਸ ਨੂੰ ਕਿਸ ਤਰ੍ਹਾਂ ਜਿਹੜੇ ਰਿਚਰਸ ਨੇਸ਼ਨਸ ਆ ਉਹ ਉਹਦਾ ਕਾਰਨ ਬਣ ਰਹੇ ਹੈਗੇ ਆ, ਕਿਸ ਤਰ੍ਹਾਂ ਇਹਨੂੰ ਜਿਹੜਾ ਡੀਲ ਕਰਨਾ, ਐਮਿਸ਼ਨ ਕੱਟਸ ਕਿੱਦਾਂ ਕਰਨੇ ਆ, ਤੇ ਕੈਟਾਸਟ੍ਰੋਫਿਕ ਜੋ ਵਾਰਮਿੰਗ ਹੋ ਰਹੀ ਆ, ਵਰਸ ਕਲਾਈਮੇਟ ਡਿਜ਼ਾਸਟਰ ਆ ਰਹੇ ਆ, ਉਹਦੇ ਉੱਤੇ ਕਿੱਦਾਂ ਵਰਕਆਊਟ ਕਰਨਾ, ਉਹਦੇ ਸੰਬੰਧ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਜਿਹੜੀ ਆ ਮੀਟਿੰਗ ਈਜਿਪਟ ਦੇ ਵਿੱਚ ਹੋਈ ਸੀਗੀ। ਸੋ ਸਾਰੇ ਮੁਲਕਾਂ ਦੇ ਲੀਡਰ ਜਿਹੜੇ ਉੱਥੇ ਇਕੱਠੇ ਹੋਏ ਸੀਗੇ, ਚਾਈਨਾ ਇੰਡੀਆ ਵਾਲੇ ਵੀ ਇਕੱਠੇ ਹੋਏ ਹੈਗੇ ਆ। ਟੌਪ COP 27 ਜੋ ਇਸ ਦਾ ਨਾਂ ਦਿੱਤਾ ਗਿਆ ਸੀ, ਇਹਨਾਂ ਨੇ ਕਲਾਈਮੇਟ ਫੰਡ ਦੇ ਸੰਬੰਧ ਦੇ ਵਿੱਚ ਜੋ ਮੀਟਿੰਗ ਕੀਤੀ ਆ, ਕਹਿੰਦੇ ਪਈ ਟੈਂਪਰੇਚਰ ਆਉਣ ਵਾਲੇ ਸਾਲਾਂ 'ਚ ਕਾਫੀ ਉੱਪਰ ਜਾਊਗਾ, ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਗਲੋਬਲ ਵਾਰਮਿੰਗ ਆਪਾਂ ਦੇਖ ਹੀ ਰਹੇ ਆ ਕਿਸ ਤਰ੍ਹਾਂ ਵੱਧ ਰਹੀ ਆ, ਮੀਂਹ ਘਟ ਰਿਹਾ ਹੈਗਾ ਆ। ਪਾਕਿਸਤਾਨ, ਗਾਨਾ ਤੇ ਬੰਗਲਾਦੇਸ਼ ਇਹਨਾਂ ਨੂੰ ਫੰਡਿੰਗ ਦਿੱਤੀ ਗਈ ਹੈਗੀ G7 ਗਲੋਬਲ ਸ਼ੀਲਡ ਕੰਟਰੀਜ਼ ਵੱਲੋਂ, ਪਾਕਿਸਤਾਨ, ਗਾਨਾ ਤੇ ਬੰਗਲਾਦੇਸ਼ ਵਿੱਚ, ਤਾਂ ਕਿ ਉਹ ਵੀ ਕੰਟਰੋਲ ਕਰ ਸਕਣ। 150 ਦੇ ਕਰੀਬ ਮੁਲਕਾਂ ਨੇ ਸਾਈਨ ਅਪ ਕੀਤਾ ਹੈਗਾ ਗਲੋਬਲ ਪੈਕਟ ਦੇ ਲਈ, ਤਾਂ ਕਿ ਮੈਥੇਨ ਦਾ ਮਿਸ਼ਨ ਜੋ ਆ ਉਹ 50% ਤੋਂ ਵੱਧ ਜਿਹੜਾ ਆ ਉਹ ਉਸ ਨੂੰ ਘਟਾਇਆ ਜਾਵੇ। ਬ੍ਰਾਜ਼ੀਲ ਦੇ ਆਉਣ ਵਾਲੇ ਜੋ ਪ੍ਰੈਜ਼ੀਡੈਂਟ ਲੂਇਸ ਲੂਲਾ ਦਾ ਸਿਲਵਾ ਆ, ਉਹਨਾਂ ਨੇ ਵੀ ਸੁਪਰਸਟਾਰ ਦਾ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਹੈਗਾ ਆ, ਕਿਉਂਕਿ ਉਹਨਾਂ ਨੇ ਵੀ ਐਗਰੀ ਕੀਤਾ ਆ ਵੀ ਅਸੀਂ ਕਲਾਈਮੇਟ ਕ੍ਰਾਈਸਿਸ ਨੂੰ ਟੈਕਲ ਕਰਾਂਗੇ। ਬ੍ਰਾਜ਼ੀਲ ਦੇ ਵਿੱਚ ਆਪਾਂ ਦੇਖਿਆ ਜੰਗਲਾਂ ਨੂੰ ਵੀ ਕਿੱਦਾਂ ਕੱਟ ਰਹੇ ਹੈਗੇ ਆ, ਸੋ ਕਾਫੀ ਉੱਥੇ ਦੀ ਜਿਹੜੀ ਪ੍ਰੋਬਲਮ ਹੈਗੀ ਆ। US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਚਾਈਨੀਜ਼ ਜੋ ਪ੍ਰੈਜ਼ੀਡੈਂਟ ਜੀ ਜਿਨਪਿੰਗ ਆ, ਉਹਨਾਂ ਨੇ ਵੀ ਇਹ ਕਿਹਾ ਵੀ 14 ਨਵੰਬਰ ਨੂੰ ਅਸੀਂ ਜਿਹੜੀ ਹੋਈ ਸੀ ਕਲਾਈਮੇਟ ਐਕਸਚੇਂਜ, ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਹੀ ਅੱਗੇ ਚੱਲ ਕੇ ਫਿਰ ਚਲਾਂਗੇ। ਇੰਡੀਆ ਵਾਲਿਆਂ ਨੇ ਵੀ ਕਿਹਾ ਆ ਵੀ ਅਸੀਂ ਕਲੀਨਰ ਫਿਊਲਸ ਨੂੰ ਜੋ ਟ੍ਰਾਂਜੀਸ਼ਨ ਉਧਰ ਨੂੰ ਜਾਣ ਦੀ ਪ੍ਰਾਇਓਰਟਾਈਜ਼ ਕਰਾਂਗੇ। ਸੋ ਦੇਖਦੇ ਹਾਂ ਹੁਣ ਕੀ ਮੁਲਕ ਕਰਦੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ। ਜੀ 1991 ਦੇ ਵਿੱਚ ਇੱਕ ਛੋਟਾ ਜਿਹਾ ਟਾਪੂ ਮੁਲਕ ਸੀਗਾ ਵਨਟੂ, ਉਹਨਾਂ ਨੇ ਇਹ ਪਹਿਲੀ ਜਿਹੜੀ ਸੁਜੈਸਟ ਕੀਤਾ ਵੀ ਕਹਿੰਦੇ ਵੀ ਜਿਹੜਾ ਕਲਾਈਮੇਟ ਚੇਂਜ ਦੇ ਦੌਰ ਦੇ ਵਿੱਚ ਆਪਾਂ ਇਸ ਟਾਈਮ ਪਹੁੰਚੇ ਆ, ਇਸ ਦੇ ਵਿੱਚ ਜਿਹੜੇ ਇਸ ਟਾਈਮ ਵਿਕਸਿਤ ਮੁਲਕ ਆ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਅਸਰ ਆ ਹੋ ਰਿਹਾ ਆ, ਕਿਉਂਕਿ ਉਹ ਤਰੱਕੀ ਕਰਦੇ ਰਹੇ, ਉਹਨਾਂ ਨੇ ਫੋਸਲ ਫਿਊਲ ਬਹੁਤ ਜਿਹੜਾ ਉਹ ਸਾੜਿਆ, ਤੇ ਆਪਾਂ ਦੇਖਦੇ ਹਾਂ ਵੀ ਹੁਣ ਉਸ ਦਾ ਅਸਰ ਸਾਰੀ ਦੁਨੀਆ ਦੇ ਵਿੱਚ ਆ। ਉਹਨਾਂ ਨੇ ਇਹ ਸੁਜੈਸਟ ਕੀਤਾ ਸੀਗਾ ਵੀ ਜਿਨ੍ਹਾਂ ਨੇ ਸਭ ਤੋਂ ਵੱਧ ਅਸਰ ਪਾਇਆ ਆ, ਉਹਨਾਂ ਨੂੰ ਸਭ ਤੋਂ ਵੱਧ ਫੰਡਿੰਗ ਜਿਹੜੀ ਇਸ ਦੇ ਵਿੱਚ ਕਰਨੀ ਚਾਹੀਦੀ ਆ, ਇਸ ਨੂੰ ਠੀਕ ਜਿਹੜਾ ਉਹ ਕਰਨ ਦੇ ਲਈ। ਸੋ ਇਸੇ ਚੱਲਦਿਆਂ ਇਹ ਬਹੁਤ ਲੰਮੀ ਚੌੜੀ ਜਿਹੜੀ ਹਰਜੋਤ ਸਿੰਘ ਜੀ ਇਸ ਵਾਰ ਚੱਲੀ, ਕਿਉਂਕਿ ਸਾਰੇ ਮੁਲਕਾਂ ਦੇ ਵਿੱਚ ਇਹ ਸਮਝੌਤਾ ਹੋਣਾ ਕਾਫੀ ਮੁਸ਼ਕਲ ਜਿਹੜਾ ਉਹ ਬਣਿਆ ਵੀ ਕੀ ਲੈਂਗੁਏਜ ਜਿਹੜੀ ਆ ਇਸ ਸਾਂਝੇ ਬਿਆਨ ਦੇ ਵਿੱਚ ਦਿੱਤੀ ਜਾਵੇ। ਸੋ ਫਾਈਨਲੀ ਜਿਹੜੇ COP ਦੇ ਮੁਲਕ ਨੇ ਤਕਰੀਬਨ 190 ਤੋਂ ਵੱਧ ਮੁਲਕ ਜਿਨ੍ਹਾਂ ਨੇ ਹਿੱਸਾ ਲਿਆ ਆ, ਉਹਨਾਂ ਨੇ ਲਾਸ ਐਂਡ ਡੈਮੇਜ ਫੰਡ ਜਿਹੜਾ ਉਹ ਬਣਾਉਣ ਦੀ ਗੱਲ ਸਿਫਾਰਿਸ਼ ਜਿਹੜੀ ਉਹ ਕੀਤੀ ਆ, ਤੇ ਉਸ ਨੂੰ ਉਹ ਮੰਨੇ ਆ ਵੀ ਜਿਹੜੇ ਮੁਲਕ ਖਾਸ ਕਰਕੇ ਵਲਨਰੇਬਲ ਨੇ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਹੋ ਸਕਦਾ ਆ, ਰਾਈਜ਼ਿੰਗ ਸੀ ਲੈਵਲਸ ਦੇ ਲਈ, ਸਟਾਰਮਸ, ਡਰਾਊਟਸ, ਉਹਨਾਂ ਸਾਰਿਆਂ ਦੇ ਲਈ ਇਸ ਜਿਹੜੇ ਫੰਡ ਦੇ ਜ਼ਰੀਏ ਉਹਨਾਂ ਨੂੰ ਰਾਹਤ ਆ ਉਹ ਦਿੱਤੀ ਜਾ ਸਕੇ। ਸੋ UN ਦੀ ਜਿਹੜੀ ਕਲਾਈਮੇਟ ਚੇਂਜ ਕਾਨਫਰੰਸ ਦੇ ਵਿੱਚ ਇਸ ਵਾਰ ਜਿਹੜਾ ਵੱਧ ਰਿਹਾ ਤਾਪਮਾਨ ਤੇ ਫੋਸਲ ਫਿਊਲਸ ਦੀ ਜਿਹੜੀ ਵਰਤੋਂ ਦੇ ਉੱਤੇ ਰੋਕ ਆ, ਉਹ ਜਿਹੜੀ ਪੁਆਇੰਟਸ ਕਹਿੰਦੇ ਆ ਵੀ ਓਵਰਆਲ ਮਿਸਿੰਗ ਰਹੇ ਆ। ਸਾਇੰਸਦਾਨਾਂ ਦਾ ਮੰਨਣਾ ਵੀ 1.5 ਡਿਗਰੀ ਸੈਲਸੀਅਸ ਤਾਪਮਾਨ ਇੱਕ ਵਾਰੀ ਜੇ ਵੱਧ ਜਾਊਗਾ ਤੇ ਇਰਰਿਵਰਸਿਬਲ ਡੈਮੇਜ ਜਿਹੜਾ ਆ ਉਹ ਕੁਦਰਤ ਦੇ ਉੱਤੇ, ਕਲਾਈਮੇਟ ਦੇ ਉੱਤੇ ਜਿਹੜਾ ਉਹ ਪੈ ਜਾਣਾ ਆ। ਤੇ ਪਰ ਲੱਗਦਾ ਹੈ ਵੀ ਕਹਿੰਦੇ ਵੀ ਇਸ ਟਾਰਗੇਟ ਨੂੰ ਜਲਦੀਓ ਹੀ ਜਿਹੜਾ ਇਹਨਾਂ ਨੇ ਪਾਰ ਕਰ ਜਾਣਾ ਆ। ਕੋਈ ਵੀ ਇੰਨੀ ਸੁਹਿਰਦਤਾ ਦੇ ਨਾਲ ਇਸ ਤਾਪਮਾਨ ਨੂੰ ਵਧਣ ਤੋਂ ਰੋਕਣ ਦੇ ਉੱਤੇ ਕੋਈ ਬਹੁਤਾ ਕੰਮ ਨਹੀਂ ਕਰ ਰਿਹਾ। ਇੱਥੋਂ ਤੱਕ ਕਿ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਮੁਲਕਾਂ 'ਚ ਆਪਸੀ ਉੱਥੇ ਵੀ ਇਸ ਦੇ ਉੱਤੇ ਜਿਹੜੀ ਸਿਆਸਤ ਆ ਉਹ ਬਹੁਤ ਜ਼ਿਆਦਾ ਪੱਖ ਜਿਹੜੀ ਹੋ ਜਾਂਦੀ ਆ। ਸੋ ਉਧਰ ਬਾਈਡਨ ਹੁਣੀ ਚਾਈਨਾ ਵਾਲਿਆਂ ਦੇ ਨਾਲ ਵੀ ਜਿਹੜੇ ਉਹ ਮਿਲੇ ਸੀਗੇ, ਆਪਾਂ ਨੂੰ ਪਤਾ ਆ। ਉਹਨਾਂ ਨੇ COP 27 ਦੇ ਉੱਤੇ ਪ੍ਰੈਜ਼ੀਡੈਂਟ ਜੀ ਜਿਨਪਿੰਗ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਉਹ ਗੱਲਬਾਤ ਹੋਈ ਹੈ, 3 ਘੰਟੇ ਵੀ ਉੱਥੇ ਇਹ ਗੱਲਬਾਤ ਚੱਲੀ ਸੀਗੀ। ਸੋ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਹੁੰਦਾ ਆ।
ਅਗਲੇ ਸਾਲ ਜਿਹੜੀ COP ਦੀ ਕਾਨਫਰੰਸ ਆ ਉਹ ਦੁਬਈ ਦੇ ਵਿੱਚ ਕਹਿੰਦੇ ਆ ਵੀ ਉਹ ਰੱਖੀ ਗਈ ਹੈਗੀ ਆ, ਤੇ ਲੈਟਸ ਸੀ ਉਦੋਂ ਤੱਕ ਕੀ ਜਿਹੜਾ ਉਹ ਬਣਦਾ ਆ। ਪੈਰਿਸ ਡੀਲ ਜਿਹੜੀ 2015 ਦੇ ਵਿੱਚ ਹੋਈ ਸੀ, ਕਈ ਮੁਲਕ ਉਸ ਦੇ ਉੱਤੇ ਕੋਸ਼ਿਸ਼ ਕਰ ਰਹੇ ਆ ਤੇ ਕਈਆਂ ਨੇ ਉਸ ਦੇ ਵਿੱਚੋਂ ਹੱਥ ਆਪਣੇ ਪਿੱਛੇ ਖਿੱਚ ਲਏ ਨੇ। ਅਗਲੀ ਖਬਰ ਵੱਲ ਚੱਲੀਏ। ਹਸਪਤਾਲ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਭਰ ਰਹੇ ਹੈਗੇ ਆ। ਕਾਰਨ ਕੀ ਆ ਵੀ ਰੈਸਪੀਰੇਟਰੀ ਇਲਨੈਸ, ਜਿਹਦੇ ਵਿੱਚ RSV, ਕਰੋਨਾ ਵਾਇਰਸ, ਫਲੂ, ਸਟਾਫ ਸ਼ਾਰਟੇਜ ਹੈਗੀ ਆ, ਨਰਸਿੰਗ ਹੋਮ ਬਹੁਤ ਸਾਰੇ ਬੰਦ ਹੋ ਗਏ ਆ, ਤੇ ਜੋ ਪੇਸ਼ੈਂਟਸ ਆ ਉਹਨਾਂ ਨੂੰ ਘੰਟਿਆਂ ਬੱਧੀ ਜੋ ਆ ਹਸਪਤਾਲਾਂ ਦੇ ਵਿੱਚ ਵੇਟ ਕਰਨੀ ਪੈ ਰਹੀ ਆ। ਕਈ ਹਸਪਤਾਲਾਂ ਨੇ ਛੋਟੇ ਛੋਟੇ ਜਿਹੜੇ ਟੈਂਟ ਆ ਉਹ ਹਸਪੀਟਲ ਦੇ ਬਾਹਰ ਵੀ ਜਿਹੜੇ ਲਾਣੇ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਜੋ ਅਥਾਰਟੀਜ਼ ਹੈਗੀਆਂ CDC, ਉਹਨਾਂ ਵੱਲੋਂ ਇਹ ਕਿਹਾ ਗਿਆ ਆ ਵੀ ਛੁੱਟੀਆਂ ਦੇ ਹੁਣ ਆ ਰਹੀਆਂ ਆ, ਕਿਉਂਕਿ ਆ ਵੀਕ ਥੈਂਕਸਗਿਵਿੰਗ ਦਾ, ਫਿਰ ਮੂਹਰੇ ਕ੍ਰਿਸਮਸ ਦਾ ਆਉਣਾ ਆ। ਕੋਸ਼ਿਸ਼ ਕਰੋ ਆਪਣੇ ਵੱਡੇ ਇਕੱਠਾਂ ਤੋਂ ਬਚੋ, ਪਰ ਹੁਣ ਤਾਂ ਸਾਰੇ ਆਪਾਂ ਦੇਖਦੇ ਹੀ ਆ ਵੀ ਇਕੱਠ ਬਹੁਤ ਹੁੰਦੇ ਆ। ਪਰ ਉਹ ਕਹਿੰਦੇ ਆ ਵੀ ਵਾਸ਼ਿੰਗਟਨ ਸਟੇਟ ਦੀ ਜੇ ਗੱਲ ਕਰਦੇ ਜਾਈਏ, ਉੱਥੇ ਹਸਪਤਾਲ ਲਗਭਗ ਸਾਰੇ ਪੂਰੀ ਤਰ੍ਹਾਂ ਭਰੇ ਹੋਏ ਆ। ਕਪੈਸਿਟੀ ਕਹਿੰਦੇ 100% ਤੋਂ ਵੀ ਵੱਧ ਹੋਈ ਹੈਗੀ ਆ। RSV ਦੀ ਪ੍ਰੋਬਲਮ, ਵਾਇਰਸ ਆ, ਇਹ ਕੋਲਡ ਲਾਈਕ ਇੱਕ ਤਰ੍ਹਾਂ ਦਾ ਵਾਇਰਸ ਆ ਜੋ ਕਹਿੰਦੇ ਵੀ ਜਵਾਨ ਬਜ਼ੁਰਗ ਸਾਰੇ ਲੋਕਾਂ ਨੂੰ ਇਹ ਹੁੰਦਾ ਆ ਤੇ ਲਾਈਫ ਥ੍ਰੈਟਨਿੰਗ ਹੋ ਸਕਦਾ, ਜਿਹਦੇ ਕੋਲ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਹੈਲਥ ਇਸ਼ੂ ਹੈਗਾ ਆ। ਸੋ ਇਹ ਵਾਇਰਸ ਦੇ ਨਾਲ ਕਹਿੰਦੇ ਵੀ ਲੰਗਸ ਨੂੰ ਇਹ ਹਿੱਟ ਕਰਦਾ, ਜਿਹਦੇ ਨਾਲ ਨਮੋਨੀਆ ਹੋ ਸਕਦਾ ਆ। ਜਿਹੜੀਆਂ ਬੇਬੀਜ਼ ਆ ਉਹਨਾਂ ਨੂੰ ਬਰੀਥਿੰਗ ਦੀ ਤੇ ਇਨਫਲੇਮਿੰਗ ਦੀ ਪ੍ਰੋਬਲਮ ਹੋ ਸਕਦੀ ਆ। ਸੋ ਇਹ ਕਾਫੀ ਵੱਡਾ ਜਿਹੜਾ ਇਸ਼ੂ ਇਸ ਟਾਈਮ ਬਣਿਆ ਹੋਇਆ ਪੂਰੇ ਅਮਰੀਕਾ ਦੇ ਵਿੱਚ। ਹਸਪਤਾਲ ਕਹਿੰਦੇ ਵੀ ਓਵਰ ਕਪੈਸਿਟੀ ਜਾ ਰਹੇ ਹੈਗੇ ਆ। ਵਾਸ਼ਿੰਗਟਨ ਦੇ ਇੱਕ ਹਸਪਤਾਲ ਨੇ ਤਾਂ ਇਹ ਕਿਹਾ ਵੀ ਬੱਚਿਆਂ ਦਾ ਜੋ ਹਸਪਤਾਲ ਆ, ਮੈਰੀ ਬ੍ਰਿਜ ਚਿਲਡਰਨ ਹਸਪੀਟਲ, ਤੇ ਸਾਡੇ ਪਿਛਲੇ 12 ਘੰਟਿਆਂ ਦੇ ਵਿੱਚ 220 ਪੇਸ਼ੈਂਟ ਉਹਨਾਂ ਦੇ ਕੋਲ ਐਡਮਿਟ ਹੋਏ ਆ, ਇਹਨਾਂ ਜੋ ਇਹ ਨਵੀਆਂ ਵਾਇਰਸ ਆਈਆਂ ਹੈਗੀਆਂ ਉਹਨਾਂ ਦੇ ਕਰਕੇ। ਜੀ ਜੀ ਬਿਲਕੁਲ। ਇਸ ਵਾਰ ਫਲੂ ਦਾ ਵਾਇਰਸ ਦਾ ਸੀਜ਼ਨ ਕਾਫੀ ਕਹਿੰਦੇ ਵੀ ਸਟਰੋਂਗ ਰਹਿਣ ਵਾਲਾ ਹੈ, ਤੇ ਉਹ ਜਿੱਦਾਂ ਹਰਜੋਤ ਜੀ ਨੇ ਹੁਣ ਦੱਸਿਆ ਹੀ ਆ ਵੀ ਇਸ ਦਾ ਅਸਰ ਆਪਾਂ ਨੂੰ ਨਜ਼ਰ ਆ ਰਿਹਾ ਆ। ਅਗਲੀ ਜਿਹੜੀ ਗੱਲ ਕਰੀਏ, ਫਲੋਰੀਡਾ ਦੇ ਕੋਸਟ ਦੇ ਉੱਤੇ ਇੱਕ ਜਿਹੜੀ ਕਸ਼ਤੀ ਆ ਉਹ ਉਲਟ ਗਈ, ਜਿਸ ਦੇ ਕਰਕੇ ਜਿਹੜੇ 5 ਮਾਈਗ੍ਰੈਂਟਸ ਆ ਉਹਨਾਂ ਦੀ ਮੌਤ ਹੋਈ ਅਤੇ 5 ਲਾਪਤਾ ਦੱਸੇ ਜਾਂਦੇ ਨੇ। US ਕੋਸਟ ਗਾਰਡ ਨੇ ਇੱਕ ਸਟੇਟਮੈਂਟ ਦੇ ਵਿੱਚ ਦੱਸਿਆ ਆ। ਲਾਈਟ ਟਾਰਚ ਕੀ ਫਲੋਰੀਡਾ ਦਾ ਇਹ ਜਿਹੜਾ ਕੋਸਟ ਆ ਉਸ ਤੋਂ ਕਹਿੰਦੇ ਆ ਵੀ ਘਰੇ ਬਣਾਈ ਹੋਈ ਇੱਕ ਜਿਹੜੀ ਕਸ਼ਤੀ ਆ ਉਸ ਦੇ ਵਿੱਚ ਮਾਈਗ੍ਰੈਂਟ ਅਮਰੀਕਾ ਵਿੱਚ ਆਉਣ ਦੀ, ਦਾਖਲ ਹੋਣ ਦੀ ਕੋਸ਼ਿਸ਼ ਦੇ ਵਿੱਚ ਸੀਗੇ, ਤੇ 50 ਮੀਲ ਦੂਰ ਸੀਗੀ ਜਿਹੜੀ ਆ ਤੱਟ ਤੋਂ, ਤੇ ਉੱਥੇ ਜਿਹੜੀ ਇਹ ਉਲਟ ਗਈ। ਬਹੁਤ ਤੇਜ਼ ਹਵਾਵਾਂ 30 ਮੀਲ ਫੀ ਰਫ਼ਤਾਰ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ। 6 ਤੋਂ 8 ਫੀਟ ਜਿਹੜਾ ਆ ਉਹ ਸਮੁੰਦਰ ਆ ਉਹ ਉੱਠਿਆ ਹੋਇਆ ਸੀਗਾ। ਸੋ ਕੋਸਟ ਗਾਰਡ ਨੇ ਕਿਹਾ ਵੀ 9 ਬੰਦਿਆਂ ਨੂੰ ਰੈਸਕਿਊ ਜਿਹੜਾ ਉਹ ਕੀਤਾ ਗਿਆ, ਕਿਉਂਕਿ ਉਹ ਲਾਈਫ ਜੈਕਟ ਪਹਿਨੇ ਹੋਏ ਸੀਗੇ, ਤੇ 4 ਜਿਹੜੇ ਕਹਿੰਦੇ ਇਮੀਡੀਏਟਲੀ ਕੈਪਸਾਈਜ਼ਿੰਗ ਦੇ ਦੌਰਾਨ ਹੀ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ, ਤੇ ਇੱਕ ਉਲਟਣ ਤੋਂ ਬਾਅਦ ਦੇ ਵਿੱਚ ਉਸ ਦੀ ਜਿਹੜੀ ਡੁੱਬ ਕੇ ਸ਼ਾਇਦ ਮੌਤ ਹੋਈ ਹੈਗੀ ਆ। ਸੋ ਕਹਿੰਦੇ ਵੀ ਜਿਨ੍ਹਾਂ ਲੋਕਾਂ ਦੇ ਤੇ ਪਰਿਵਾਰ US ਦੇ ਵਿੱਚ ਸਨ ਉਹਨਾਂ ਨੂੰ ਜਿਹੜਾ ਆ ਉਹ ਦੱਸਿਆ ਜਾਊਗਾ, ਤੇ ਜੇ ਕੋਈ ਸੋਚ ਰਿਹਾ ਹੈ ਵੀ ਉਹਨਾਂ ਦਾ ਕੋਈ ਆ ਰਿਹਾ ਆ ਇਸ ਦੇ ਜ਼ਰੀਏ, ਤੇ ਭਾਈ ਆਪਣੀ ਲੋਕਲ ਗਵਰਨਮੈਂਟ ਰਿਪਰੈਜ਼ੈਂਟੇਟਿਵ ਦੇ ਨਾਲ ਸ਼ੇਅਰ ਕਰੋ। ਸੋ ਇਹ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵੀ ਇਹ ਕਿਹਾ ਸੀਗਾ ਵੀ ਮਾਈਗ੍ਰੈਂਟਸ ਭਾਈ ਆਹ ਵਾਲਾ ਰਾਹ ਤੁਸੀਂ ਨਾ ਅਖਤਿਆਰ ਕਰੋ, ਇਹ ਬਹੁਤ ਹੀ ਜ਼ਿਆਦਾ ਡੇਂਜਰਸ ਆ ਤੇ ਕਈ ਜਣਿਆਂ ਦੀ ਮੌਤ ਹੋ ਸਕਦੀ ਆ। ਤੇ ਉਸੇ ਚੀਜ਼ ਦਾ ਜਿਹੜਾ ਡਰ ਸੀਗਾ ਉਹ ਚੀਜ਼ ਹੋਈ ਆ। ਕਸ਼ਤੀ ਦੇ ਜਿਹੜੇ ਆ ਉਲਟਣ ਦੇ ਨਾਲ ਹੁਣ 5 ਜਾਣਿਆਂ ਦੀ ਉੱਥੇ ਮੌਤ ਹੋਈ ਆ, 5 ਲਾਪਤਾ ਨੇ ਤੇ ਕੁਛ ਕੁ ਨੂੰ ਜਿਹੜਾ ਉਹ ਬਚਾਇਆ ਗਿਆ। ਫਲੋਰੀਡਾ ਦੇ ਤੱਟ ਦੇ ਉੱਤੇ ਇਹ ਵਾਪਰਿਆ। ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ 80 ਸਾਲਾਂ ਦੇ ਹੋ ਗਏ ਆ, ਤੇ ਪਹਿਲੇ ਪ੍ਰੈਜ਼ੀਡੈਂਟ USA ਦੀ ਹਿਸਟਰੀ ਦੇ ਵਿੱਚ ਆ ਜਿਹੜੇ 80 ਸਾਲਾਂ ਦੇ ਆ। ਰੋਨਾਲਡ ਰੀਗਨ ਜਦੋਂ ਪ੍ਰੈਜ਼ੀਡੈਂਟ ਆਪਣੀ ਪ੍ਰੈਜ਼ੀਡੈਂਟਸ਼ਿਪ ਛੱਡ ਕੇ ਗਏ ਸੀ ਤੇ ਉਹ 77 ਸਾਲਾਂ ਦੇ ਸੀ। ਕਹਿੰਦੇ 80 ਸਾਲਾਂ ਦੇ ਹੋਣਾ ਕੋਈ ਇਸ ਵੇਲੇ ਬਾਹਲਾ ਰੇਅਰ ਨਹੀਂ ਹੈਗਾ, ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ, ਈਵਨ ਦਹਾਕਿਆਂ ਦੇ ਦੌਰਾਨ, ਬਹੁਤ ਸਾਰੇ ਲੋਕ ਜਿਹੜੇ 80 ਸਾਲ ਜਾਂ 80 ਸਾਲ ਤੋਂ ਵੱਧ ਦੇ ਆ ਉਹ ਆਮ ਵਰਕ ਕਰ ਰਹੇ ਹੈਗੇ ਆ, ਆਮ ਕੰਪਨੀਆਂ 'ਚ ਵੀ, ਹੋਰ ਪਰਸਨਲ ਸੈਲਫ ਇੰਪਲਾਇਡ ਵੀ ਹੈਗੇ ਆ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ FIFA ਵਰਲਡ ਕੱਪ ਹੋ ਰਿਹਾ, ਉੱਥੇ ਬੜੀਆਂ ਕੰਟਰੋਵਰਸੀਜ਼ ਹੋ ਰਹੀਆਂ, ਉਹ ਆਪਾਂ ਡਿਸਕਸ ਕਰਾਂਗੇ ਜੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤੇ ਨੇ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਫੀਫਾ ਦੀਆਂ ਗੱਲਾਂ ਪਤਾ ਕਰਨ ਤੋਂ ਪਹਿਲਾਂ ਲੇਟੈਸਟ ਖਬਰ ਜਿਹੜੀ ਆ ਰਹੀ ਹੈ, ਜਿਹੜੀ ਵੀ ਅੰਤਰਰਾਸ਼ਟਰੀ ਪੈਸੰਜਰ ਭਾਰਤ ਨੂੰ ਜਿਹੜੇ ਜਾਂਦੇ ਆ, ਇੰਡੀਆ ਨੇ ਜਿਹੜਾ 에ਅਰ ਸੁਵਿਧਾ ਫਾਰਮ ਆ ਉਹਨਾਂ ਦੇ ਲਈ ਹੁਣ ਉਸ ਨੂੰ ਕੈਂਸਲ ਕਰ ਦਿੱਤਾ ਆ। ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਉਹ ਹੁਣ ਤੁਹਾਨੂੰ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ। ਸਭ ਨੂੰ ਯਾਦ ਹੋਣਾ ਹੈ ਵੀ ਜਿਹੜੇ ਵੀ ਪਿਛਲੇ ਕੋਵਿਡ ਦੇ ਵਕਤ ਦੇ ਵਿੱਚ ਗਏ ਸੀਗੇ ਤੇ ਕਿੱਥੇ ਲੈਂਡ ਕਰਦੇ ਆ, ਕਿੱਥੇ ਜਾਣਾ ਆ, ਉਹਨਾਂ ਨੇ ਉਹ ਕਿਵੇਂ ਆ, ਸੋ ਉਸ ਚੀਜ਼ ਦੇ ਲਈ ਸੀਗਾ। ਤੇ ਇਹ ਕਹਿੰਦੇ ਵੀ ਇੱਕ ਬਿਊਰੋਕ੍ਰੇਸੀ ਸੀ, ਰੈੱਡ ਟੇਪ ਜਿਹੜੀ ਉਹ ਬਣੀ ਪਈ ਸੀਗੀ ਤੇ ਕਹਿੰਦੇ ਵੀ ਹੁਣ ਕੋਈ ਪਰਪਸ ਸਰਵ ਨਹੀਂ ਕਰਦੀ, ਤੇ ਇਸ ਲਈ ਉਹਨਾਂ ਨੂੰ ਡਿਸਕੰਟੀਨਿਊ ਜਿਹੜਾ ਹੁਣ 에ਅਰ ਸੁਵਿਧਾ ਫਾਰਮ ਦਾ ਜਿਹੜਾ ਉਹਨਾਂ ਨੇ ਕਰ ਦਿੱਤਾ ਹੈ। ਸੋ ਇਸ ਦੀ ਮੰਗ ਚਿਰ ਤੋਂ ਜਿਹੜੇ ਲੋਕ ਆ ਕਈ ਉਹ ਉਠਾ ਰਹੇ ਸੀਗੇ। ਸੋ ਫਾਈਨਲੀ ਇੰਡੀਆ ਵਾਲਿਆਂ ਨੇ ਜਿਹੜੀ 에ਅਰ ਸੁਵਿਧਾ ਫਾਰਮ ਆ ਉਸ ਨੂੰ ਹੁਣ ਜਿਹੜੇ ਲੈਂਡ ਕਰ ਰਹੇ ਆ ਇੰਟਰਨੈਸ਼ਨਲ ਟਰੈਵਲਰਸ, ਉਹਨਾਂ ਨੂੰ ਭਰਨ ਦੀ ਉੱਥੇ ਜ਼ਰੂਰਤ ਨਹੀਂ ਹੋਵੇਗੀ ਜੀ। ਅਗਲੀਆਂ ਕੁਝ ਫੀਫਾ ਨਾਲ ਰਿਲੇਟਡ ਖਬਰਾਂ ਸਾਂਝੀਆਂ ਕਰਦੇ ਜਾਈਏ। ਕਾਫੀ ਕੰਟਰੋਵਰਸੀ ਰਹੀ ਆ। ਪਹਿਲਾਂ ਸ਼ਰਾਬ ਨੂੰ ਲੈ ਕੇ ਕਤਰ ਵਾਲੇ ਕਹਿੰਦੇ ਸਾਡਾ ਮੁਲਕ ਆ, ਸਾਡੀ ਮਰਜ਼ੀ ਆ, ਅਸੀਂ ਜੋ ਵੀ ਕਰ ਸਕਦੇ ਆ, ਸੋ ਉਹਦਾ ਕਾਫੀ ਰੌਲਾ ਰੱਪਾ ਪਿਆ। ਫਿਰ ਯੂਰਪੀਅਨ ਟੀਮਸ ਜਿਹੜੀਆਂ ਆ ਉਹ ਕਹਿੰਦੀਆਂ ਸੀ ਵੀ ਅਸੀਂ ਜੋ LGBTQ ਦੇ ਆਰਮ ਬੈਂਡਸ ਪਾਣੇ ਹੈਗੇ ਆ, ਤੇ ਕਤਰ ਦੇ ਜੋ ਅਥਾਰਟੀ ਸੀਗੀਆਂ ਉਹ ਕਹਿੰਦੀਆਂ ਵੀ ਅਸੀਂ ਤੁਹਾਡੇ ਤੇ ਡਿਸਪਲਿਨ ਕਰਾਂਗੇ ਤੇ ਤੁਹਾਡੀਆਂ ਟੀਮਾਂ ਨੂੰ ਸਸਪੈਂਡ ਕਰ ਦਿੱਤਾ ਜਾਊਗਾ। ਇਸੇ ਤਰ੍ਹਾਂ ਅਮਰੀਕਾ ਦੀ ਹੁਣ ਸੌਕਰ ਟੀਮ ਪਹਿਲਾ ਫਸਟ ਵਰਲਡ ਕੱਪ ਮੈਚ ਖੇਲੂਗੀ ਵੇਲਸ ਦੇ ਅਗੇਂਸਟ ਜੀ। ਇੰਗਲੈਂਡ, ਨੀਦਰਲੈਂਡ, ਯੂਰਪੀਅਨ ਜਿਹੜੇ ਮੁਲਕ ਸੀਗੇ ਮੋਸਟਲੀ ਬੈਲਜੀਅਮ, ਡੈਨਮਾਰਕ, ਜਰਮਨੀ, ਸਵਿਟਜ਼ਰਲੈਂਡ ਤੇ ਵੇਲਸ, ਇਹਨਾਂ ਨੇ ਜਿਹੜਾ ਵਨ ਲਵ ਕੈਂਪੇਨ ਆ ਉਸ ਨੂੰ ਪ੍ਰਮੋਟ ਕਰਨ ਦੇ ਲਈ ਜਿਹੜੇ ਆਰਮ ਬੈਂਡਸ ਆ ਉਸ ਨੂੰ ਆਖਿਆ ਗਿਆ ਸੀਗਾ ਵੀ ਅਸੀਂ ਹਿੱਸਾ ਲਵਾਂਗੇ। ਪਰ ਹੁਣ ਕਈ ਜਿਹੜੀਆਂ ਯੂਰਪੀਅਨ ਟੀਮਸ ਆ ਉਹਨਾਂ ਦੇ ਕਪਤਾਨਾਂ ਨੇ ਇਹ ਫੈਸਲਾ ਜਿਹੜਾ ਉਹ ਲਿਆ ਆ ਵੀ ਉਹ ਜਿਹੜਾ ਵਨ ਲਵ ਆਰਮ ਬੈਂਡਸ ਆ ਉਹ ਵਰਲਡ ਕੱਪ ਜਿਹੜਾ ਕਤਰ ਦੇ ਵਿੱਚ ਹੋ ਰਿਹਾ ਆ ਉਹ ਨਹੀਂ ਪਹਿਨਗੇ, ਕਿਉਂਕਿ ਉਹਨਾਂ ਨੂੰ ਇਹ ਡਰ ਸੀਗਾ ਵੀ ਇਹ ਪਾਉਣ ਦੇ ਕਰਕੇ ਯੈਲੋ ਕਾਰਡਸ ਜਿਹੜੇ ਆ ਉਹ ਮਿਲ ਸਕਦੇ ਆ। ਐਵਰੀਵਨ ਇਜ਼ ਵੈਲਕਮ ਜਿਹੜਾ ਆ ਨਾਰਾ ਆ ਕਤਰ ਨੇ ਇਸ ਚੀਜ਼ ਦੇ ਵਿੱਚ ਦਿੱਤਾ ਸੀਗਾ, ਪਰ ਆਲਰੇਡੀ ਕਾਫੀ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਵਿਵਾਦ ਜਿਹੜੇ ਉਹ ਹੋ ਰਹੇ ਨੇ। ਕਤਰ ਨੂੰ ਕਿੱਦਾਂ ਜਿਹੜਾ ਵਰਲਡ ਕੱਪ ਹੋਸਟ ਕਰਨ ਦਾ ਮੌਕਾ ਮਿਲਿਆ ਸੀ ਇਸ ਤੋਂ ਲੈ ਕੇ ਤੇ ਹੁਣ ਜਦੋਂ ਵਰਲਡ ਕੱਪ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ ਉਦੋਂ ਤੱਕ ਜਿਹੜਾ ਵਿਵਾਦ ਆ ਉਹ ਚੱਲ ਰਿਹਾ। ਆਪਾਂ ਲਾਸਟ ਟਾਈਮ ਵੀ ਵੀਕਐਂਡ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਵੀ ਇਸ ਵਾਰੀ ਮੈਚਾਂ ਦੇ ਉੱਤੇ ਪਤਾ ਨਹੀਂ ਜ਼ੋਰ ਕਿੰਨਾ ਕਿ ਜਿਹੜਾ ਲੋਕਾਂ ਦਾ ਨਜ਼ਰ ਰਹਿਣੀ ਆ, ਪਰ ਬਾਕੀ ਜਿਹੜੀ ਇਰਦ ਗਿਰਦ ਜੋ ਚੀਜ਼ਾਂ ਵਾਪਰ ਰਹੀਆਂ ਆ ਉਸ ਦੇ ਉੱਤੇ ਜਿਹੜਾ ਉਹ ਕੀ ਹੋਊਗਾ ਉਹ ਦੇਖਣ ਵਾਲਾ ਹੈ। ਇਕਵਾਡੋਰ ਦੇ ਜਿਹੜੇ ਫੈਨ ਆ ਉਹਨਾਂ ਨੇ ਉੱਥੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਵੀ ਵੀ ਵਾਂਟ ਬੀਅਰ, ਕਿਉਂਕਿ ਬੀਅਰ ਦੀਆਂ ਸੇਲਸ ਉਹਨਾਂ ਨੇ ਬੈਨ ਕੀਤੀਆਂ ਹੋਈਆਂ ਆ। ਪਹਿਲਾ ਮੈਚ ਕਿਉਂਕਿ ਓਪਨਿੰਗ ਮੈਚ ਕਤਰ ਤੇ ਇਕਵਾਡੋਰ ਦਾ ਸੀਗਾ, ਜਿਸ 'ਚ ਇਕਵਾਡੋਰ 2-0 ਦੇ ਨਾਲ ਜਿੱਤਿਆ। ਕਤਰ ਹੋਸਟ ਨੇਸ਼ਨ ਆ, ਸੋ ਉਹਨਾਂ ਨੂੰ ਆਟੋਮੈਟਿਕਲੀ ਜਗ੍ਹਾ ਕੁਆਲੀਫਾਈਂਗ ਜਿਹੜੀ ਉਹ ਮਿਲ ਜਾਂਦੀ ਆ, ਸੋ ਉੱਥੇ ਉਹ ਰੌਲਾ ਪਿਆ। ਉਧਰ ਇੰਗਲੈਂਡ ਤੇ ਈਰਾਨ ਦਾ ਮੈਚ ਕੱਲ ਜਿਹੜਾ ਹਰਜੋਤ ਸਿੰਘ ਜੀ ਸੌਰੀ ਅੱਜ ਹੀ ਜਿਹੜਾ ਹੋਇਆ, ਇੰਗਲੈਂਡ ਨੇ 6-2 ਦੇ ਨਾਲ ਵੱਡੀ ਜਿੱਤ ਜਿਹੜੀ ਪ੍ਰਾਪਤ ਕੀਤੀ। ਈਰਾਨ ਦੇ ਜਿਹੜੇ ਪਲੇਅਰਸ ਦੇ ਬਾਰੇ ਇਹ ਦੱਸਿਆ ਗਿਆ ਹੈ ਵੀ ਕਿਉਂਕਿ ਈਰਾਨ ਦੇ ਵਿੱਚ ਉੱਥੇ ਬੱਚੀਆਂ ਦੇ ਨਾਲ ਜਿਹੜੇ ਪ੍ਰੋਟੈਸਟ ਉੱਥੇ ਚੱਲ ਰਹੇ ਆ ਉਸ ਦੇ ਸੰਬੰਧ ਵਿੱਚ ਈਰਾਨ ਦੇ ਕੁਝ ਪਲੇਅਰਸ ਨੇ ਉਹਨਾਂ ਦੇ ਜਿਹੜਾ ਹੁੰਦਾ ਇਹਨਾਂ ਦਾ ਨੈਸ਼ਨਲ ਐਂਥਮ ਹੁੰਦਾ ਆ ਉਸ ਦੇ ਵਿੱਚ ਹਿੱਸਾ ਲੈਣ ਤੋਂ ਨਾ ਜਿਹੜੀ ਉਹ ਕੀਤੀ ਸੀਗੀ। ਸੋ ਹੁਣ ਉਹ ਵੀ ਇੱਕ ਉੱਥੇ ਰਫੜ ਜਿਹੜਾ ਆ ਉਹ ਪਿਆ ਆ। ਇੱਕ ਦੂਸਰਾ ਮੈਚ ਅੱਜ ਜਿਹੜਾ ਉਹ ਚੱਲ ਰਿਹਾ ਹੈ ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ 90ਵੇਂ ਮਿੰਟ ਦੇ ਵਿੱਚ ਮੈਚ ਚੱਲ ਰਿਹਾ ਨੀਦਰਲੈਂਡ ਤੇ ਸੈਨੇਗਲ ਦੇ ਵਿੱਚ। ਨੀਦਰਲੈਂਡ 1-0 ਦੇ ਨਾਲ ਇੱਥੇ ਲੀਡ ਕਰ ਲਿਆ ਆ। ਅਖੀਰਲੇ ਕੁਝ ਮਿੰਟ ਤੇ ਐਕਸਟਰਾ ਜਿਹੜਾ ਇੰਜਰੀ ਟਾਈਮ ਆ ਉਹ ਇਸ ਦੇ ਵਿੱਚ ਜਿਹੜਾ ਹੋਊਗਾ ਤੇ ਕੱਲ ਨੂੰ ਜਿਹੜਾ ਗਰੁੱਪ ਬੀ ਦਾ ਦੂਸਰਾ ਮੈਚ ਹੋਣਾ ਆ ਉਹ USA ਤੇ ਵੇਲਸ ਦੇ ਦਰਮਿਆਨ ਹੋਊਗਾ।
ਅੱਜ ਇਨਫੈਕਟ ਉੱਥੇ ਦਾ ਉਹ ਕੱਲ ਬਣਦਾ ਹੈ, ਪਰ ਅੱਜ ਦੇ ਜਿਹੜੇ ਹੁਣ ਤੋਂ 1 ਘੰਟੇ ਬਾਅਦ ਉਹ ਮੈਚ 11 ਵਜੇ ਜਿਹੜਾ ਉਹ ਸ਼ੁਰੂ ਹੋਵੇਗਾ। ਜੀ। ਅਗਲੀ ਖਬਰ ਵੱਲ ਚਲੀਏ। ਪਿਛਲੇ ਕੁਝ ਹਫ਼ਤੇ ਪਹਿਲਾਂ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ 'ਚ ਇੱਕ ਇੰਸੀਡੈਂਟ ਵਾਪਰੀ ਸੀ, ਜਦੋਂ ਇੱਕ ਸਿੱਖ ਨੌਜਵਾਨ ਜਿਸ ਦੀ ਕਿਰਪਾਨ ਲਾਹੁਣ ਨੂੰ ਕਿਹਾ ਗਿਆ ਸੀ, ਪੁਲਿਸ ਵਾਲਿਆਂ ਨੇ ਅਰੈਸਟ ਕਰ ਲਿਆ ਸੀ ਤੇ ਉਹਦਾ ਕਾਫੀ ਫਿਰ ਰੌਲਾ ਰੱਪਾ ਪਿਆ। ਤੇ ਅੱਜ ਇਹ ਖਬਰ ਆ ਰਹੀ ਹੈ ਕਿ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਨੇ ਹੁਣ ਇਹ ਅਲਾਉ ਕਰ ਦਿੱਤਾ ਵੀ ਜਿਹੜੇ ਸਿੱਖ ਸਟੂਡੈਂਟ ਆ ਉਹ ਆਪਣੀ ਕਿਰਪਾਨ ਪਾ ਸਕਦੇ ਆ, ਪਰ ਸਾਈਜ਼ ਉਹਨਾਂ ਨੇ ਦੱਸਿਆ ਵੀ ਤੇ ਉਹਦਾ 3 ਇੰਚ ਦੇ ਕਰੀਬ ਹੋਣਾ ਚਾਹੀਦਾ ਹੈਗਾ। ਯੂਨੀਵਰਸਿਟੀ ਨੇ ਉਹ ਕਿਹਾ ਵੀ ਅਸੀਂ ਸਿੱਖ ਕੋਲੀਸ਼ਨ ਤੇ ਗਲੋਬਲ ਸਿੱਖ ਕੌਂਸਲ ਦੇ ਨਾਲ ਰਲ ਕੇ ਇਹ ਜੋ ਫੈਸਲਾ ਲਿਆ ਆ ਤੇ ਆਫਿਸ ਆਫ ਸਿਵਲ ਰਾਈਟਸ ਤੇ ਟਾਈਟਲ 9 ਦੇ ਮੁਤਾਬਕ ਕੇਸ ਬਾਈ ਕੇਸ ਬੇਸਿਸ ਜਿਹੜੇ ਸਿੱਖ ਆ ਉਹ ਕਿਰਪਾਨ ਪਾ ਸਕਦੇ ਹੈਗੇ ਆ। ਇਸੇ ਤਰ੍ਹਾਂ ਇੱਕ ਖਬਰ ਸਿੱਖਾਂ ਦੇ ਨਾਲ ਰਿਲੇਟਡ ਨਾਰਵਿਚ ਤੋਂ ਆ ਰਹੀ ਆ। ਉੱਥੇ ਕਹਿੰਦੇ 1984 ਦੇ ਸੰਬੰਧ ਦੇ ਵਿੱਚ ਜੋ ਇੰਡੀਆ ਦੇ ਵਿੱਚ ਦੰਗੇ ਹੋਏ ਸੀ ਸਿੱਖਾਂ ਦੇ ਖਿਲਾਫ, ਸਿੱਖ ਆਰਟ ਗੈਲਰੀ ਜੋ ਆ ਉੱਥੇ ਪਿਛਲੇ ਵੀਕਐਂਡ ਦੇ ਦੌਰਾਨ ਸ਼ਨੀਚਰਵਾਰ ਤੋਂ ਲੈ ਕੇ ਲੱਗੀ ਹੋਈ ਆ। ਸਿੱਖ ਜੀਨੋਸਾਈਡ ਰਿਮੈਂਬਰੈਂਸ ਡੇ ਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਪਿਕਚਰਸ ਜੋ ਐਂਟੀ ਸਿੱਖ ਰਾਈਟਸ ਦੀਆਂ ਹੈਗੀਆਂ ਇਸ ਐਗਜ਼ੀਬਿਸ਼ਨ ਦੇ ਵਿੱਚ ਲਾਈਆਂ ਗਈਆਂ। ਸਵਰਨਜੀਤ ਸਿੰਘ ਖਾਲਸਾ ਸਿਟੀ ਕੌਂਸਲ ਦੇ ਮੈਂਬਰ ਹੈਗੇ ਨਾਰਵਿਚ ਦੇ, ਹਾਰਟਫੋਰਡ ਤੇ ਸਿਟੀ ਹਾਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਜੋ ਪਿਕਚਰਸ ਲਾਈਆਂ ਗਈਆਂ ਆ, ਪਰ ਬਹੁਤ ਸਾਰੇ ਜੋ ਐਂਟੀ ਸਿੱਖ ਹੈਗੇ ਆ ਉਹ ਸਿੱਖਾਂ ਨੂੰ ਉੱਥੇ ਅੱਤਵਾਦੀ ਵੀ ਜਿਹੜੇ ਕਹਿ ਰਹੇ ਹੈਗੇ ਆ। 38 ਸਾਲ ਹੋ ਗਏ 1984 ਤੋਂ ਬਾਅਦ ਹੁਣ ਤੱਕ ਤੁਸੀਂ ਦੇਖ ਲਓ ਵੀ ਕਿੰਨਾ ਚਿਰ ਹੋ ਗਿਆ, ਹਜੇ ਤੱਕ ਵੀ ਸਿੱਖਾਂ ਨੂੰ ਜੋ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਮਿਲਿਆ। ਪਰ ਇਹ ਵੀ ਇੱਕ ਬਹਾਦਰੀ ਵਾਲੀ ਗੱਲ ਆ, ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਆ ਇਸ ਨੂੰ ਫਾਈਟ ਕਰ ਰਹੇ ਆ। ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਸਟੇਟਾਂ ਦੇ ਵਿੱਚ ਜੋ 1984 ਚ ਸਿੱਖਾਂ ਦੇ ਨਾਲ ਸਿੱਖਾਂ ਦਾ ਕਤਲੇਆਮ ਹੋਇਆ ਉਹਦਾ ਜਿਹੜਾ ਆ ਨਿੰਦਿਆ ਕਰਨ ਦੇ ਲਈ ਜਿਹੜੇ ਮਤੇ ਪੈ ਰਹੇ ਹੈਗੇ ਆ। ਕਈ ਸ਼ਹਿਰਾਂ ਨੇ ਸਿੱਖ ਅਵੇਅਰਨੈਸ ਮੰਥ ਵੀ ਡਿਕਲੇਅਰ ਕੀਤਾ ਹੋਇਆ ਆ। ਸੋ ਬਿਲਕੁਲ ਜਿੱਥੇ-ਜਿੱਥੇ ਵੀ ਸਿੱਖ ਹੈਗੇ ਆ ਉਹਨਾਂ ਨੂੰ ਫਾਈਟ ਜ਼ਰੂਰ ਕਰਨਾ ਚਾਹੀਦਾ ਹੈਗਾ, ਚਾਹੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੈਗੇ ਆ। ਬਿਲਕੁਲ। ਉੱਥੇ ਜਿਹੜੇ ਨਾਰਵਿਚ ਦੀ ਗੱਲ ਆ, ਉੱਥੇ ਇੱਕ ਬੋਰਡ ਜਿਹਾ ਲੈ ਕੇ ਕਹਿੰਦੇ ਵੀ ਉਹਦੇ ਵਿੱਚ ਸਿੱਖਾਂ ਦੇ ਉਲਟ ਪ੍ਰਮੋਟ ਜਿਹੜਾ ਆ ਹੇਟ ਆ ਉਸ ਦੀ ਜਿਹੜੀ ਗੱਲ ਜਿਹੜੀ ਉੱਥੇ ਚੱਲੀ। ਇੱਕ ਬੋਰਡ ਜਿਹੜੇ ਉੱਥੇ ਉਹ ਲੱਗੇ ਜਿਸ ਨੂੰ ਖਾਲਿਸਤਾਨ ਤੇ ਫਿਰ ਉਹ ਪਾਕਿਸਤਾਨ ਦੇ ਨਾਲ ਜੋੜ ਕੇ ਅੱਤਵਾਦੀਆਂ ਦੇ ਨਾਲ ਜਿਹੜਾ ਜੋੜ ਕੇ ਉਹ ਦਿਖਾਇਆ ਜਿਹੜਾ ਹੋ ਜਾ ਰਿਹਾ। ਸੋ ਸਿੱਖਾਂ ਪ੍ਰਤੀ ਉੱਥੇ ਹੇਟ ਫੈਲਾਉਣ ਦੀ ਜਿਹੜੀ ਚਰਚਾ ਆ ਉੱਥੇ ਉਹ ਤੁਰੀ ਆ ਤੇ ਸਭ ਨੂੰ ਹੀ ਪਤਾ ਵੀ ਇਹ ਕਰਨ ਵਾਲੇ ਕੌਣ ਹੋਣਗੇ। ਇਹਦੇ ਵਿੱਚ ਜਿਹੜੀਆਂ ਉਹ ਕੋਈ ਦੋ ਰਾਵਾਂ ਨਹੀਂ ਆ। ਉੱਧਰ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਕੀ ਬਣਦਾ ਆ ਤੇ ਪਰ ਇਹ ਬੜੀ ਮਾੜੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਉਹ ਪੁੱਠਾ ਪ੍ਰਚਾਰ ਸਿੱਖਾਂ ਦੇ ਉਲਟ ਜਿਹੜਾ ਉਹ ਕਰਨ ਦੀਆਂ ਕੋਸ਼ਿਸ਼ਾਂ। ਸੋ ਸਿੱਖ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਬੜੇ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ, ਬੜੀ ਸੁਹਿਰਦਤਾ ਦੇ ਨਾਲ ਜਿਹੜਾ ਉਹ ਦੇਖਣਾ ਚਾਹੀਦਾ ਆ ਵੀ ਕੀ ਕੁਛ ਜਿਹੜਾ ਆ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਤੇ ਅਜਿਹੇ ਲੋਕਾਂ ਨੂੰ ਜਿਹੜਾ ਜਵਾਬ ਵੀ ਜਿਹੜਾ ਉਹ ਦੇਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਇਹ ਆਪਣੀ ਜਿਹੜੀ BS ਆ ਇਹਨਾਂ ਲੋਕਾਂ ਨੂੰ ਜਿਹੜੀ ਉਹ ਬੰਦ ਕਰਨੀ ਚਾਹੀਦੀ ਆ ਤੇ ਕਿਹੜੇ ਇਸ਼ਾਰਿਆਂ ਦੇ ਉੱਤੇ ਕੌਣ ਇਹਨਾਂ ਨੂੰ ਫੰਡਿੰਗ ਕਰਦਾ ਹੈ, ਕਿੱਥੋਂ ਜਿਹੜਾ ਇਹ ਕਰ ਰਿਹਾ, ਕਿਉਂਕਿ ਉਹ ਇਦਾਂ ਦੀਆਂ ਪੁੱਠੀਆਂ ਚੀਜ਼ਾਂ ਜਿਹੜੀਆਂ ਉਹ ਕਹਿੰਦੇ ਨੇ ਤੇ ਫਿਰ ਭਾਈ ਇਹ ਵੀ ਦੇਖਣਾ ਆ ਵੀ ਇਹਨਾਂ ਨੂੰ ਕੌਣ ਜਿਹੜਾ ਉਹ ਕਰ ਰਿਹਾ ਆ। ਇੰਨਾ ਕਿਹਦੇ ਕੋਲ ਟਾਈਮ ਆ ਇੱਥੇ ਵੀ ਇਦਾਂ ਦੇ ਪੁੱਠੇ ਜਿਹੜਾ ਪ੍ਰਚਾਰ ਆ ਉਹ ਕਰਨ ਦੇ ਲਈ ਆ। ਸਿੱਖਾਂ ਦੇ ਨਾਲ ਜੋ ਧੱਕਾ ਹੋਇਆ, ਜਿਹੜਾ ਕਤਲੇਆਮ ਹੋਇਆ, ਉਸ ਦੀ ਚਰਚਾ ਅਸੀਂ ਕਰਦੇ ਹਾਂ, ਅਸੀਂ ਇਨਸਾਫ ਦੀ ਗੱਲ ਕਰਦੇ ਹਾਂ, ਸਾਡੇ ਨਾਲ ਹੋਏ ਧੱਕੇ ਦੀ ਗੱਲ ਕਰਦੇ ਹਾਂ, ਹਿਸਟਰੀ ਦੀ ਜਿਹੜੀ ਉਹ ਗੱਲ ਕਰਦੇ ਹਾਂ, ਪਰ ਉਸ ਹਿਸਟਰੀ ਨੂੰ ਝਠਲਾਉਣ ਦੇ ਉੱਤੇ ਜ਼ੋਰ ਲੱਗਾ ਪਿਆ ਹੈ ਇਸ ਟਾਈਮ। ਉੱਥੋਂ ਤੋਂ ਜਿਹੜੇ ਸਟੇਟ ਆ ਉਸ ਦਾ ਪੂਰੇ ਨੇਸ਼ਨ ਦਾ ਜਿਹੜਾ ਉਹਦਾ ਜ਼ੋਰ ਲੱਗਾ ਪਿਆ। ਸੋ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ ਤੇ ਆਪਾਂ ਨੂੰ ਇਹ ਚੀਜ਼ ਜਿਹੜੀ ਜ਼ਰੂਰ ਚਾਹੀਦੀ ਆ ਵੀ ਉਹ ਵਰਗਲਾਉਂਦੇ ਨੇ, ਉਹ ਪ੍ਰੋਪੋਗੰਡਾ ਕਰਦੇ। ਅੱਗੇ ਤੋਂ ਕੱਲਾ ਭਾਰਤ ਵਿੱਚ ਉੱਥੇ ਕਰ ਰਹੇ ਸੀਗੇ, ਹੁਣ ਬਾਹਰਲੇ ਮੁਲਕਾਂ 'ਚ ਵੀ ਉਹਨਾਂ ਦਾ ਇਹ ਜਿਹੜਾ ਪ੍ਰੋਪੋਗੰਡਾ ਬੜੇ ਤੇਜ਼ੀ ਦੇ ਨਾਲ ਫੈਲ ਰਿਹਾ ਆ, ਵੱਧ ਰਿਹਾ ਆ ਤੇ ਇਹ ਇੱਥੇ ਜਿਹੜਾ ਆਪਾਂ ਨੂੰ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਹੈ। ਇਸ ਦੇ ਲਈ ਪਹਿਲਾਂ ਹੀ ਰੈਡੀ ਹੋਣ ਦੀ ਜ਼ਰੂਰਤ ਆ। ਬੜੀ ਹੈਰਾਨੀ ਦੀ ਗੱਲ ਆ ਜੇ ਇੰਡੀਆ ਦਾ ਹੋਮ ਮਿਨਿਸਟਰ ਰਾਜਨਾਥ ਉਹ ਕਹਿ ਰਿਹਾ ਵੀ ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਦੇ ਨਾਲ ਧੱਕਾ ਹੋਇਆ। ਇੰਡੀਆ ਦਾ ਮੈਂਬਰ ਪਾਰਲੀਮੈਂਟ ਸੁਬਰਾਮਨੀਅਮ ਸਵਾਮੀ ਜੋ ਹਾਰਵਰਡ ਦਾ ਪੜ੍ਹਿਆ ਹੋਇਆ PhD ਇਕਨੋਮਿਕਸ ਦਾ, ਉਹ ਕਹਿ ਰਿਹਾ ਸਿੱਖਾਂ ਨਾਲ ਧੱਕਾ ਹੋ ਰਿਹਾ। ਤੇ ਇੱਥੇ ਵਾਲੇ ਜਿਹੜੇ ਕੋਈ ਹਿੰਦੂ ਆਰਗੇਨਾਈਜੇਸ਼ਨ ਜਾਂ ਹਿੰਦੂ ਗਰੁੱਪ ਵਿਰੋਧ ਕਰਦੇ, ਉਹ ਪਤਾ ਨਹੀਂ ਕਿਉਂ ਕਰਦੇ ਆ। ਇੱਥੇ ਸਾਰੇ ਬੜੇ ਪਿਆਰ ਨਾਲ ਰਹਿੰਦੇ ਆ। ਜਿੱਥੇ ਧੱਕਾ ਹੋਇਆ ਉੱਥੇ ਗੱਲ ਕਰੋ। ਤੁਹਾਡੇ ਨਾਲ ਕੱਲ ਨੂੰ ਧੱਕਾ ਹੁੰਦਾ, ਅਸੀਂ ਗੱਲ ਕਰਦੇ ਹੈਗੇ ਆ ਵੀ ਭਾਈ ਇੱਥੇ ਆ ਦੇਖੋ ਜਿਹੜੇ ਹਿੰਦੂਆਂ ਦੇ
ਜਿਹੜੇ ਜਿਨ੍ਹਾਂ ਨੂੰ ਗੁਰੂ ਮੰਨਦੇ ਆ ਜਾਂ ਜਿਹੜੇ ਦੇਵਤਾ ਆ ਉਹਨਾਂ ਦੀਆਂ ਪਿਕਚਰਸ ਕਈ ਵਾਰੀ ਕਿਤੇ ਟਾਵਲ ਤੇ ਲਾਤੀਆਂ, ਸ਼ੂਆਂ ਤੇ ਲਾਤੀਆਂ, ਕਿੰਨਾ ਅਸੀਂ ਰੌਲਾ ਪਾਇਆ ਉਹਦਾ, ਹਨਾ। ਸੋ ਸਾਰੇ ਆਪਾਂ ਇਕੱਠੇ ਹੁੰਦੇ ਆ, ਹਨਾ। ਕਿਸੇ ਵੀ ਧਰਮ ਦਾ ਜਿਹੜਾ ਆ ਨਿਰਾਦਰ ਨਹੀਂ ਹੋਣਾ ਚਾਹੀਦਾ, ਚਾਹੇ ਕੋਈ ਵੀ ਹੋਵੇ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ ਕਹਿੰਦੇ ਲੇ ਆਫ ਅਮਰੀਕਾ ਦੇ ਵਿੱਚ ਬਹੁਤ ਹੋ ਰਹੀਆਂ, ਕਾਫੀ IT ਇੰਡਸਟਰੀ ਦੇ ਵਿੱਚ, ਪਰ ਜੋ ਸਮਾਲ ਬਿਜ਼ਨੈਸਸ ਆ, ਉਹ ਮੇਨ ਸਟਰੀਟ ਜੋ ਬਿਜ਼ਨੈਸਸ ਆ, ਉਹ ਹਜੇ ਵੀ ਲੱਭ ਰਹੇ ਆ ਵੀ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਕੰਮ ਆ ਉਹ ਮਿਲ ਜਾਣ। ਵਰਕਰਸ ਨਹੀਂ ਲੱਭ ਰਹੇ ਹੈਗੇ ਸਮਾਲ ਬਿਜ਼ਨੈਸਸ ਦੇ ਲਈ। ਜਿਹੜਾ ਨਵਾਂ ਇੱਕ ਸਰਵੇ ਕੀਤਾ ਗਿਆ NFIV ਦੇ ਚੀਫ ਇਕੋਨੋਮਿਸਟ ਵਿਲ ਡੰਕਲਬਰਗ ਵੱਲੋਂ, ਉਹ ਕਹਿੰਦੇ ਵੀ ਜਿਹੜੇ ਸਮਾਲ ਬਿਜ਼ਨੈਸਸ ਆ ਉਹ ਆਉਣ ਵਾਲੇ ਸਮੇਂ 'ਚ ਇਸ ਸਾਲ ਤੇ ਅਗਲੇ ਸਾਲ 1 ਜਾਂ 2 EMPLOYE ਘੱਟੋ ਘੱਟ ਜਿਹੜੇ ਛੋਟੇ ਬਿਜ਼ਨੈਸ ਆ ਉਹ ਹਾਇਰ ਕਰਨਗੇ। ਪਰ ਪ੍ਰੋਬਲਮ ਇਹ ਆ ਵੀ ਜਿਹੜੇ ਕੰਮ ਆ ਉਹ ਲੱਭ ਨਹੀਂ ਰਹੇ, ਤੇ ਸਮਾਲ ਬਿਜ਼ਨੈਸਸ ਨੂੰ ਕਈ ਪ੍ਰੋਬਲਮਸ ਵੀ ਹੈਗੀਆਂ ਆ। ਮਿਨੀਮਮ ਵੇਜ ਨੂੰ ਲੈ ਕੇ ਪ੍ਰੋਫਿਟ ਮਾਰਜਨ ਵੀ ਘਟਿਆ ਹੈਗਾ ਬਹੁਤ ਸਾਰੇ, ਖਾਸ ਕਰਕੇ ਜੋ ਰੈਸਟੋਰੈਂਟਸ ਵਗੈਰਾ ਹੈਗੇ ਆ, 7-11 ਜਾਂ ਛੋਟੇ ਸਟੋਰ ਹੈਗੇ ਆ, ਸੇਲਸ ਉਹਨਾਂ ਦੀਆਂ ਫਰਕ ਪੈ ਰਹੀਆਂ ਰਿਸੈਸ਼ਨ ਕਰਕੇ। ਸੋ ਇਹ ਇੱਕ ਸਮਾਲ ਬਿਜ਼ਨਸ ਲਈ ਵੱਡੀ ਪ੍ਰੋਬਲਮ ਆ। ਪਰ ਜੋ ਵੱਡੀਆਂ ਕੰਪਨੀਆਂ ਆ ਉਹ ਲੇ ਆਫ ਕਰ ਰਹੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਮੈਟਾ ਵਰਕਰਸ ਜੋ ਫੇਸਬੁੱਕ ਦੀ ਮੇਨ ਕੰਪਨੀ ਆ, ਉਹਨਾਂ ਨੇ ਇੱਕ ਬਲਾਈਂਡ ਡੇ ਕਰਕੇ ਸਾਈਨ ਅਪ ਕੀਤਾ ਸੀ, ਜਿਸ ਦਿਨ ਜ਼ਕਰਬਰਗ ਨੇ ਜੋ ਲੇ ਆਫ ਕਰਨੀ ਸੀ 3000 ਦੇ ਕਰੀਬ ਮੈਟਾ ਦੇ ਸਟਾਫ ਮੈਂਬਰਸ ਨੇ ਇਸ ਨੂੰ ਸਾਈਨ ਅਪ ਕੀਤਾ, ਤੇ ਪਿਛਲੇ 2 ਹਫ਼ਤਿਆਂ ਵਿੱਚ 7000 ਉਹ ਉੱਥੇ ਤੱਕ ਪਹੁੰਚ ਗਿਆ ਨੰਬਰ। ਸੋ ਜੋ IT ਇੰਡਸਟਰੀ ਆ ਉੱਥੇ ਵੀ ਬਹੁਤ ਵੱਡਾ ਅਨਰੈਸਟ ਹੈਗਾ ਆ। ਟਵਿੱਟਰ ਨੂੰ ਲੈ ਕੇ ਬਹੁਤ ਸਾਰੇ ਲੋਕ ਹਜੇ ਵੀ ਕੰਮ ਛੱਡ ਰਹੇ ਆ। ਇੱਦਾਂ ਦੀਆਂ ਸਟੋਰੀਆਂ ਆ ਰਹੀਆਂ, ਕਿਸੇ ਨੇ ਮੈਟਰਨਿਟੀ ਲੀਵ ਲਈ ਹੋਈ ਸੀ ਫੇਸਬੁੱਕ ਤੇ, ਉਹਨਾਂ ਨੂੰ ਘਰੇ ਈਮੇਲ ਪਾ ਕੇ ਛੁੱਟੀ ਕਰ ਦਿੱਤੀ ਗਈ। ਤੇ EMPLOYEEਆਂ ਦਾ ਵੀ ਜਿਹੜਾ ਕੋਈ ਕਿਸੇ ਤਰ੍ਹਾਂ ਦੀ ਕੋਈ ਲਾਇਲਟੀ ਨਹੀਂ ਹੈਗੀ ਉਹਨਾਂ ਪ੍ਰਤੀ ਜੋ EMPLOYERS ਦੀ ਹੈਗੀ ਆ। ਸੋ ਕਾਫੀ ਜ਼ਿਆਦਾ IT ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਅਨਰੈਸਟ ਬਣਿਆ ਹੋਇਆ ਹੈ। ਜੀ ਜੀ ਬਿਲਕੁਲ। ਸੋ ਇਕੋਨਮੀ ਦਾ ਅੱਗੇ ਕੀ ਬਣਨਾ ਹੈ ਕੀ ਨਹੀਂ, ਇਹ ਤਾਂ ਚਲੋ ਆਪਾਂ ਦੱਸਦੇ ਰਵਾਂਗੇ। ਫੈਡਰਲ ਰਿਜ਼ਰਵ ਦੇ ਜਿਹੜੇ ਗਵਰਨਰ ਕ੍ਰਿਸਟੋਫਰ ਵਾਲਰ, ਉਹਨਾਂ ਨੇ ਬੀਤੇ ਦਿਨਾਂ 'ਚ ਗੱਲਬਾਤ ਕਰਦੇ ਹੋਏ ਇਹ ਆਖਿਆ ਸੀਗਾ ਵੀ ਜਿਹੜਾ ਇੰਟਰਸਟ ਰੇਟਸ ਲਗਾਤਾਰ ਜਿਹੜੇ ਵਧਾ ਰਹੇ ਆ ਅਸੀਂ 0.5% ਦੇ ਉੱਤੇ, 0.75 ਬੇਸਿਸ ਪੁਆਇੰਟ ਦੇ ਉੱਤੇ, ਉਸ ਨੂੰ ਘਟਾ ਕੇ ਹੁਣ 0.5% ਪੁਆਇੰਟ ਦੇ ਉੱਤੇ ਦਸੰਬਰ ਦੇ ਵਿੱਚ ਕੀਤਾ ਜਾ ਸਕਦਾ। ਕਹਿੰਦੇ ਵੀ ਮੈਂ ਓਪਨ ਹੈਗਾ ਆ ਇਸ ਗੱਲਬਾਤ ਨੂੰ, ਪਰ ਉਨੀ ਦੇਰ ਤੱਕ ਅਸੀਂ ਕੋਈ ਜੱਜਮੈਂਟ ਨਹੀਂ ਜਿਹੜੀ ਉਹ ਲਵਾਂਗੇ। ਦਸੰਬਰ ਦੀ ਜਿਹੜੀ ਮੀਟਿੰਗ ਦੇ ਵਿੱਚ ਜਿੰਨੀ ਦੇਰ ਤੱਕ ਅਸੀਂ ਹੋਰ ਡਾਟਾ ਜਿਹੜਾ ਆ ਉਹ ਨਹੀਂ ਦੇਖ ਲੈਂਦੇ। ਫੀਨਿਕਸ ਦੇ ਵਿੱਚ ਉਹਨਾਂ ਨੇ ਆਪਣੀ ਇਹ ਜਿਹੜੀ ਸਪੀਚ ਆ ਉਹ ਰੀਸੈਂਟਲੀ ਜਿਹੜੀ ਉਹ ਦਿੱਤੀ ਸੀਗੀ, ਬੀਤੇ ਜਿਹੜੇ ਆ ਉਹ ਬੁੱਧਵਾਰ ਦੀ ਜਿਹੜੀ ਇਹ ਗੱਲ ਹੈਗੀ। 13 ਤੇ 14 ਦਸੰਬਰ ਨੂੰ ਫੈਡਰਲ ਓਪਨ ਮਾਰਕੀਟ ਕਮੇਟੀ ਨੇ ਜਿਹੜੀ ਉਹ ਮੀਟਿੰਗ ਕਰਨੀ ਆ। ਉੱਥੇ ਹੀ ਇਹ ਨਿਰਧਾਰਿਤ ਕੀਤਾ ਜਾਂਦਾ ਆ ਵੀ ਜੇ ਇੰਟਰਸਟ ਰੇਟ ਵਧਾਉਣੇ ਆ ਜਾਂ ਨਹੀਂ ਵਧਾਉਣੇ, ਜੇ ਵਧਾਉਣੇ ਆ ਤੇ ਕਿੰਨੇ ਵਧਾਉਣੇ ਆ। ਘਟਾਉਣ ਵਾਲੀ ਗੱਲ ਤਾਂ ਹੁਣ ਆਪਾਂ ਪਿਛਲੇ ਸਾਲ ਦੇ ਵਿੱਚ ਤਾਂ ਸੁਣੀ ਹੋਈ ਨਹੀਂ ਕਿਤੇ ਵੀ ਇਹ ਕਦੀ ਕਿਤੇ ਜਿਹੜਾ ਉਹ ਘਟਣ ਵਾਲੇ ਪਾਸੇ ਨੂੰ ਜਿਹੜਾ ਜਲਦੀ ਕਿਤੇ ਜਾਣਗੇ। ਸੋ ਦਸੰਬਰ ਦੀ ਮੀਟਿੰਗ ਦੇ ਵਿੱਚ ਚਰਚਾ ਇਹ ਆ ਵੀ ਮੇ ਵੀ 0.5% ਦੀ ਥਾਂ ਤੇ 0.5% ਜਿਹੜਾ ਉਹ ਵਧੇ, ਪਰ ਇੰਟਰਸਟ ਰੇਟ ਫਿਰ ਵੀ ਜਿਹੜਾ ਇਹਦਾ ਮਤਲਬ ਇਹੀ ਆ ਵੀ ਇਨਕਰੀਜ਼ ਹੋਊਗਾ। ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਪਿਛਲੇ ਮਹੀਨੇ ਦਾ ਜਿਹੜਾ ਡਾਟਾ ਆ ਉਹ ਇਹ ਆਇਆ ਸੀਗਾ ਵੀ 7.7% ਇਨਫਲੇਸ਼ਨ ਪਿਛਲੇ ਈਅਰ ਟੂ ਈਅਰ ਜਿਹੜੀ ਆ ਉਹ ਦੇਖੀ ਗਈ ਆ। ਦੈਟ ਸਟਿਲ ਅ ਲੋਟ, ਉਹ ਅਜੇ ਵੀ ਜਿਹੜੀ ਉਹ ਕਾਫੀ ਜ਼ਿਆਦਾ ਆ। ਤੇ ਹੁਣ ਨਵੰਬਰ ਦਾ ਡਾਟਾ ਜਿਹੜਾ ਜਦੋਂ ਆਊਗਾ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਦਸੰਬਰ ਦੇ ਵਿੱਚ ਇਹ ਫੈਸਲਾ ਜਿਹੜਾ ਉਹ ਲੈਣਾ ਆ। ਲੋਕਾਂ ਨੂੰ ਜ਼ਰੂਰ ਟੈਨਸ਼ਨ ਜਿਹੜੀ ਇਕੋਨਮੀ ਦੇ ਪ੍ਰਤੀ ਨੂੰ ਲੈ ਕੇ ਜਿਹੜੀ ਉਹ ਸਤਾ ਰਹੀ ਆ ਵੀ ਕਿੱਦਾਂ ਦਾ ਜਿਹੜਾ ਚੀਜ਼ ਜਿਹੜੀ ਉਹ ਜਿਹੜੀ ਉਹ ਹੋਣ ਵਾਲੀ ਹੈਗੀ ਆ। ਸੋ ਲਗਾਤਾਰ ਇੰਟਰਸਟ ਰੇਟ ਜਿਹੜੇ ਉਹ ਵੱਧ ਰਹੇ ਆ ਤੇ ਇਸ ਸਾਲ ਦੇ ਵਿੱਚ ਇੱਕ ਵਾਰੀ ਹੋਰ ਇੰਟਰਸਟ ਰੇਟ ਵਧਣ ਦੀਆਂ ਕਿਆਸ ਰਹੀਆਂ ਨੇ। ਮੇ ਵੀ 0.5% ਦੀ ਥਾਂ ਤੇ 0.5% ਵਧੇ, ਪਰ ਲੱਗਦਾ ਹੈ ਵੀ ਵਧੂਗਾ ਜ਼ਰੂਰ। ਜੀ ਇਸੇ ਤਰ੍ਹਾਂ ਗੈਸ ਦੀ ਜੇ ਗੱਲ ਕਰਦੇ ਜਾਈਏ, ਗੈਸ ਦੀਆਂ ਪ੍ਰਾਈਸਿਸ ਹਜੇ ਵੀ ਬਹੁਤ ਹਾਈ ਹੈਗੀਆਂ ਆ। ਇੱਕ ਗੈਸ ਚੇਨ ਹੈਗੀ ਆ ਸ਼ੀਜ਼ ਕਰਕੇ, ਉਹ ਅਨਲੀਡਡ 88 ਗੈਸ ਆਫਰ ਕਰਦੀ ਆ। ਯੂਜ਼ਲੀ ਆਪਾਂ 87 ਪਾਉਂਦੇ ਆ, ਉਹ 88 ਗੈਸ ਕਹਿੰਦੇ ਵੀ ਅਸੀਂ ਇਹ ਛੁੱਟੀਆਂ ਦੇ ਦੌਰਾਨ $1 ਤੇ 99 ਸੈਂਟ ਨੂੰ ਲੋਕਾਂ ਨੂੰ ਦੇਵਾਂਗੇ ਨਵੰਬਰ 28 ਤੱਕ। AAA ਦੇ ਮੁਤਾਬਕ ਇਹ ਮੋਸਟਲੀ ਇਹਨਾਂ ਦੇ ਗੈਸ ਸਟੇਸ਼ਨ ਪੈਂਸਿਲਵੇਨੀਆ ਸਟੇਟ ਦੇ ਵਿੱਚ ਆ, ਉੱਥੇ ਐਵਰੇਜ $4 2 ਸੈਂਟ ਆ।
2 ਸੈਂਟ ਨੂੰ ਆ ਤੇ ਇਹ $1.99 ਨੂੰ ਗੈਸ ਆ ਕਸਟਮਰਸ ਨੂੰ ਦੇਣਗੇ। ਸੀਜ਼ ਫੈਮਿਲੀ ਓਨਡ ਬਿਜ਼ਨਸ ਹੈਗਾ, ਕਾਫੀ ਇਹਨਾਂ ਦੇ ਗੈਸ ਸਟੇਸ਼ਨਸ ਉੱਥੇ ਹੈਗੇ ਆ। ਕਹਿੰਦੇ ਵੀ ਅਸੀਂ ਆਪਣੀ ਕਮਿਊਨਿਟੀ ਨੂੰ ਮਨੀ ਜਿਹੜਾ ਦੇਣਾ ਚਾਹੁੰਦੇ ਹੈਗੇ ਵਾਪਸ। ਜੋ 88 ਅਨਲੀਡਡ ਗੈਸ ਹੁੰਦਾ ਆ, 87 ਨਾਲੋਂ ਥੋੜਾ ਜਿਹਾ ਇਹਦੇ ਚ ਫਰਕ ਹੁੰਦਾ ਆ। 5% ਐਥਨਲ ਇਹਦੇ ਚ ਅਨਲੀਡਡ 87 ਨਾਲੋਂ ਜ਼ਿਆਦਾ ਹੁੰਦੀ ਆ। ਪਰ ਸ਼ੀਜ਼ ਦਾ ਅਨਲੀਡਡ 88 ਗੈਸ US এনवायरमेंटल ਪ੍ਰੋਟੈਕਸ਼ਨ ਏਜੰਸੀ ਨੇ 2001 ਦੇ ਵਿੱਚ ਅਪਰੂਵ ਕਰ ਦਿੱਤਾ ਸੀ, ਜੋ ਕਿ ਨਵੇਂ ਟਰੱਕ, ਕਾਰਾਂ ਤੇ SUVs ਦੇ ਵਿੱਚ ਵਰਤਿਆ ਜਾਂਦਾ ਹੈ। ਜੀ ਜੀ ਬਿਲਕੁਲ। ਸੋ ਕਈ ਥਾਵਾਂ ਤੇ ਕਈ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ। ਸੋ ਇੱਥੇ ਪ੍ਰੋਗਰਾਮ ਦੀ ਜਿਹੜੀ ਹਰਜੋਤ ਸਿੰਘ ਜੀ ਆਪਣੀ ਸਮਾਪਤੀ ਤੋਂ ਪਹਿਲਾਂ ਆਪਾਂ ਇੱਕ ਵਾਰੀ ਫਿਰ ਧੰਨਵਾਦ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ। ਪਿਛਲੇ ਵੀਕਐਂਡ ਦੇ ਦੌਰਾਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਮੋਡੈਸਟੋ ਸੀਰੀਜ਼ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਗਿਆ ਸੀ। ਬੜੀ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਸੀ। ਆਪਾਂ ਪੰਜਾਬੀ ਰੇਡੀਓ USA ਦਾ ਬੂਥ ਵੀ ਲਾਇਆ ਸੀ ਤੇ ਕਾਫੀ ਸਾਡੇ ਜਿਹੜੇ ਸਰੋਤੇ ਆ ਉੱਥੇ ਵੀ ਮਿਲੇ। ਤੇ ਸਾਰਿਆਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ। ਬਹੁਤ ਵਧੀਆ ਇੰਤਜ਼ਾਮ ਸੀਗਾ। ਕਾਫੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ। ਸਫਾਈ ਕਰਮਚਾਰੀ, ਪਾਰਕਿੰਗ ਲਈ ਸਾਰਾ ਕੁਝ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਜੀ ਬਿਲਕੁਲ ਜੀ। ਸੋ ਬਹੁਤ ਵਧੀਆ। ਤੇ ਜਿਹੜੇ ਆ ਕੇ ਸੰਗਤਾਂ ਜਿਹੜੀਆਂ ਮਿਲੀਆਂ ਪੰਜਾਬੀ ਰੇਡੀਓ USA ਨੂੰ, ਉਹਨਾਂ ਦਾ ਵੀ ਅਸੀਂ ਜਿਹੜਾ ਉਹ ਧੰਨਵਾਦ ਕਰਦੇ ਹਾਂ। ਕਾਫੀ ਡਿਮਾਂਡ ਆ ਪੰਜਾਬੀ ਰੇਡੀਓ USA ਦੇ ਰੇਡੀਓ ਸੈਟਸ ਦੀ। ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਉੱਥੇ ਅਨਾਊਂਸ ਜਿਹੜਾ ਉਹ ਕੀਤਾ ਜਾਊਗਾ। ਬਾਕੀ ਜਿਨ੍ਹਾਂ ਨੂੰ ਅਜੇ ਨਹੀਂ ਪਤਾ, ਉੱਥੇ ਤੁਸੀਂ 1570 AM ਦੇ ਉੱਤੇ ਪੰਜਾਬੀ ਰੇਡੀਓ USA ਨੂੰ ਜਿਹੜਾ ਉਹ ਸੁਣ ਸਕਦੇ ਆ। ਤੇ ਜਲਦ ਹੀ ਹੋਰ ਵੀ ਗੁੱਡ ਨਿਊਜ਼ ਜਿਹੜੀ ਆ ਉਸ ਇਲਾਕੇ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ ਜਿਹੜੀ ਉਹ ਦਿੱਤੀ ਜਾਵੇਗੀ। ਤੇ ਆਪਾਂ ਹਰਜੋਤ ਸਿੰਘ ਜੀ ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਿਵਾਜ ਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।